वो कहना भी मैं 5 मिनट मुंडे की जीभ बाहर कढ़ दिंदा प्रैक्टिस करा के 5 मिनट भी कढ़ दिंदा वो जीभ मुंडे की बाहर जे उन्हें जो मुंडे बाहले हो जाते भी 50-60 हो गए सारे गल्लां ही मारी जाते आ फिर वो आप अमरसों आके खड़ जाता ਉੱਥੇ ਹੱਥ ਲਾ ਕੇ ਆਓ ਖੇਡਣੇ ਉੱਥੇ ਹੱਥ ਇੱਥੇ ਹੱਥ ਉੱਥੇ ਹੱਥ ਇੱਥੇ ਹੱਥ ਉੱਥੇ ਡੰਡ ਇੱਥੇ ਡੰਡ ਉੱਥੇ ਡੰਡ ਇੱਥੇ ਡੰਡ ਉਹ ਹਮਾਂਦਾ ਜੀ ਹੱਥਾਂ ਨੂੰ ਦੂਏ ਦਿਨ ਭੈਣ ਦੇ ਨੇ ਪੱਤੀ ਤੇ ਉਹਨੂੰ ਹੀ ਅੜ ਜਾਂਦੇ ਆ ਕਹਿੰਦਾ ਵੀ ਸਾਰੇ ਗੱਲਾਂ ਹੀ ਮਾਰਦੇ ਜੀ ਹੁਣ ਵੀ ਆਪਾਂ ਹੌਲਾ ਕਰਤਾ ਖਾੜਾ ਜਿਹੜਾ ਸਿੱਧਕਾ ਉਹੀ ਆਊਗਾ ਇੱਥੋਂ ਆਪਣੇ ਜ਼ਿਲ੍ਹਿਆਂ ਦੇ ਉਹ ਸਾਹਿਬ ਭਲਵਾਨ ਦਾ ਬਾਪ ਸੀ ਇੱਥੇ ਲੈ ਕੇ ਆਉਂਦੇ ਰਹੇ ਆ ਜੀ ਸਾਡੇ ਯੂਸਫ ਨੂੰ ਘੋਲਣ ਸਾਡੇ ਪੰਜਾਬੀ ਯੂਸਫ ਨੂੰ ਇੱਥੇ ਵੀ ਲੈ ਕੇ ਆਉਂਦੇ ਰਹੇ ਇੱਥੇ ਖੁਰਾਕ ਬਹੁਤ ਦਿੱਤੀ ਆ ਛੋਟੀ ਪਹਿਲਵਾਨ ਜੰਡ ਵਾਲੇ ਨੂੰ ਵੀ ਲੈ ਕੇ ਆਉਂਦੇ ਰਹੇ ਆ ਉੱਥੇ ਯੂਸਫ ਨਾਲ ਘੁੱਟਦੇ ਸੀ ਬਰਕਤ ਭਲਵਾਨ ਸੀ ਫਿਰ ਵਾਲੇ ਦਾ ਕਹਿੰਦਾ ਨਾਂ ਸੁਣ ਕੇ ਮੈਂ ਗਿਆ ਉਹ ਤੁਹਾਡੇ ਕੋਲ ਬਾਹਮਣਾ ਦੀ ਹੱਟੀ ਸੀ ਖੱਤਰੀਆਂ ਉਹ ਜਾਣੀ ਰਾਜ ਸਾਹਿਬਾਂ ਨਾਲ ਖਹਿੰਦੇ ਨਹੀਂ ਸੀ ਤੇ ਦੂਜੇ ਭਲਵਾਨ ਨੂੰ ਯੂਸਫ ਨੂੰ ਘੁਲਣ ਵਾਲੇ ਨੂੰ ਸਾਂਭਦੇ ਉਹਦੇ ਕੋਲੇ ਟਿਕਦੇ ਸੀ ਤਾਊ ਜੀ ਉਹਨੂੰ ਤਾਊ ਕਹਿੰਦੇ ਹੁੰਦੇ ਸੀ ਹਾਂ ਹਸਨਾ ਤਾਂ ਹੁਣ ਮਰਿਆ ਜੀ 4 ਸਾਲ ਹੋਇਆ ਜੀ ਸਾਡੇ ਵੀ ਹਿੰਦੁਸਤਾਨ ਚ ਲੈ ਗਿਆ ਹਾਂ ਰੈਕੋਰਡ ਸਾਡੇ ਮਰਿਆ 4 ਸਾਲ ਹੋਇਆ ਦੱਬਣ ਆਇਆ ਉਹ ਸਾਰਾ ਕੁਝ ਕੀਤਾ 4 ਸਾਲ ਹੀ ਅੱਛਾ ਹਾਂ ਤੁਹਾਡੇ ਕੋਲੇ ਚਲਾ ਗਿਆ ਹਾਂ ਰੈਕੋਰਡ ਹੀ ਰਿਹਾ ਅੱਛਾ ਹਾਂ ਉਹ ਰੈਕੋਰਡ ਪਹਿਲਾਂ ਤਾਂ ਉਹ ਦਿੱਲੀ ਰਿਹਾ ਭਲਵਾਨਾਂ ਕੋਲੇ ਸਤਪਾਲ ਹੋਣਾ ਕੋਲੇ ਉੱਥੇ ਉਹਨਾਂ ਦਾ ਜੋੜ ਕਰਾਉਂਦਾ ਸੀ ਆਪ ਉਹ ਕਰਾਉਂਦਾ ਫਿਰ ਹੌਲੀ ਹੌਲੀ ਕਦੇ ਕਿਤੇ ਭਲਵਾਨਾਂ ਦੇ ਖਾੜਿਆਂ 'ਚ ਹੀ ਰਿਹਾ ਹੌਲੀ ਹੌਲੀ ਜਦੋਂ ਬਾਵਾ ਬੁੱਢਾ ਹੋ ਗਿਆ ਸੀ ਫਿਰ ਰੈਕੋਰਡ ਆ ਗਿਆ ਫਿਰ ਸਾਡੇ ਉੱਥੇ ਇੱਕ ਕਿਸੇ ਦੇ ਘਰੇ ਜੀ ਉਹਨੇ ਨਾ 5 ਮਿੰਟ ਜਦੋਂ ਉਹਨੇ ਯੂਸਫ ਨੇ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਗਿੱਟਾ ਆ ਗਿਆ ਇੱਥੇ ਯੂਸਫ ਦਾ ਹੱਥ 'ਚ ਉਹਨੇ ਇੱਥੋਂ ਭੈਣ ਚੋਂ ਪੁਰਾਣਾ ਭਲਵਾਨ ਸੀ ਐ ਮਰੋੜਾ ਮਾਰਿਆ ਉਹਦਾ ਨਾਲ ਹੀ ਗੋਡਾ ਕੱਢਤਾ ਯੂਸਫ ਦਾ ਜਦੋਂ ਗੋਡਾ ਨਿਕਲਿਆ ਯੂਸਫ ਨੇ ਉੱਤੋਂ ਹੀ ਐਂ ਹੋ ਗਿਆ ਥੱਲੇ ਨੂੰ ਟੇਢਾ ਉਹਨੇ ਭੈਣ ਨੇ ਬਾਹ ਫੜੀ ਤੋਂ ਪਲਟੀ ਲਵਾ ਦੀ ਯੂਸਫ ਦੀ ਨਾਲ ਹੀ ਢੂਹੀ ਲਵਾਤੀ ਉਹ ਬੱਲੇ ਬੱਲੇ ਬਈ ਕਰਤਾਰੇ ਨੇ ਢਾਤਾ ਲੋਕਾਂ ਨੇ ਉਹਨੂੰ ਪੈਸੇ ਦਿੱਤੇ ਯੂਸਫ ਨੂੰ ਵਿਚਾਰੇ ਨੂੰ ਗੱਡੇ 'ਚ ਚੱਕ ਕੇ ਲੈ ਕੇ ਆਏ ਕਹਿੰਦਾ ਗੋਡਾ ਨਿਕਲ ਗਿਆ ਉਹ ਜਾਂਦਾ ਹੋਇਆ ਯੂਸਫ ਨੂੰ ਜੋ ਗੱਡੇ 'ਚ ਲੱਦਣ ਕਰਤਾਰਾ ਕਹਿੰਦਾ ਹੁਣ ਜਿੱਥੇ ਮਰਜੀ ਇਹ ਗੋਡਾ ਨਹੀਂ ਚੜਨਾ ਮੇਰਾ ਗੋਡਾ ਕੱਢਿਆ ਹੋਇਆ ਹੁਣ ਨਹੀਂ ਚੜਨਾ ਕਹਿੰਦਾ ਇਹ ਜਿਹੜਾ ਮੈਂ ਗੋਡਾ ਕੱਢਦਾ ਜਿੱਥੇ ਮਰਜੀ ਜੋਰ ਲਾ ਦੀ ਗੱਲ ਨੂੰ ਚੇਤੇ ਰੱਖਣਾ ਤੇ ਇਹ ਯੂਸਫ ਸਾਡੇ ਹੋਇਆ ਰੈਕੋਰਡ ਦਾ ਹਾਂ ਇਹ ਯੂਸਫ ਨਜ਼ੀਰ ਤੇ ਹਸਨਾ ਗੁੱਜਰ ਹਾਂ ਇਹ 3 ਹੋਇਆ ਜੀ ਸਾਡੇ ਤੇ ਜਿਹੜਾ ਅਸੀਂ ਯੂਸਫ ਇਹ ਕੱਦਾ ਲੋਟ ਹੀ ਸੀ ਗਾਮੇ ਵਾਂਗੂ ਗਾਮੇ ਪਹਿਲ ਵਾਂਗੂ ਬੜਾ ਵੱਡਾ ਨਹੀਂ ਸੀ ਦਾ ਕੱਦ ਲੋਟ ਸੀ ਉਹ ਹਾਂ ਭਾਰਾ ਸੀ ਤੇ ਨਜ਼ੀਰ ਹੈਗਾ ਸੀ 6.5 ਫੁੱਟ ਦਾ ਉਹ ਤਾਂ ਸੋਹਣਾ ਜਵਾਨ ਬਹੁਤ ਸੋਹਣਾ ਜਵਾਨ ਸੀ ਉਹਦਾ ਹੁਣ ਬਜ਼ੁਰਗ ਕਹਿੰਦੇ ਵੀ ਜੇ ਉਹ ਨਜ਼ੀਰ ਇਸ ਟਾਈਮ ਇੱਥੇ ਹੁੰਦਾ ਵੀ ਉਹਦੇ ਕੱਪੜੇ ਲਹਾਈ ਦੇ ਵੀ 4-5 ਲੱਖ ਕੱਪੜੇ ਲਹਾਈ ਦੇ ਉਹਨੂੰ ਮਿਲਦੇ ਕੁਮਾਰ ਭਲਵਾਨ ਸੀ ਕਹਿੰਦਾ ਮੇਰੇ ਸਿਗਰ ਤਾਂ ਬੜੇ ਚੰਗੇ ਹੋਣੇ ਜਦੋਂ ਤਕੜੇ ਹੋ ਜਾਣਾ ਉਹਨਾਂ ਚੋਰੀਆਂ ਕਰਨ ਲੱਗ ਜਾਣੀਆਂ ਹੁਣ ਵੀ ਆਈ ਆ ਗੱਲ ਜੀ ਸਾਡੇ ਗੱਲ ਆਈ ਆ ਸਾਡੇ ਜਿਹੜੇ ਮੁੰਡੇ ਹੁਣ ਮਾਰੇ ਆ ਪੁਲਿਸ ਨੇ 3-4 ਉਹ ਇੰਨੇ ਤਕੜੇ ਹੋਏ ਸੀ ਚੋਟੀ ਦੇ ਮਗਰੋਂ ਉਹ ਫਾਟੂ ਬਣ ਗਏ मैं पहलवाना जो सुनिया सुनूँ भी जो पहलवाना दी गल्लां सुनाउण लग जाऊँ तो बहुत सुना दूंगा जो खड़का पहलवान था उस तो बाद थोड़े पाकिस्तान बनने तो बाद वो गुरद रही है साडी दिल्ली की 1-2 साल वो खड़के को गुरद से सारे तगड़ा हो गया खड़का उस तो बाद तो बहुत होया सिकंदर पहलवान हो गया दौर इन्हां दा इक्को ही है हाँ ਉਹਨਾਂ ਵਿੱਚ ਇਹ ਜਮਾਦਾਰ ਛਾਜਲੀ ਵਾਲਾ ਤੇ ਬੜਾ ਖੜਕਾ ਦੋਨੋਂ ਇਕੱਠੇ ਰਹਿੰਦੇ ਜਮਾਦਾਰ ਤੇ
ਇੱਕ ਇੱਕ ਜਿਹੜਾ ਜਮਾਦਾਰ ਸੀ ਸਾਜਲੀ ਵਾਲਾ, ਹਾਂ ਤੇ ਉਹਦਾ ਕੁਸ਼ਤੀ ਸਾਡੇ ਰੈਕੋਟ ਸਾਡੇ ਘਰਾਂ ਦੇ ਕੋਲੇ ਹੋਈ ਸੀ, ਬਜ਼ੁਰਗ ਦੱਸਦੇ ਆ ਖੱਤੇ ਦੇ ਵਿੱਚ। ਉਹਦੀ ਗੁਰਬਖਸ਼ਾ ਦੌਲਤ ਦਾ ਬੜੀ ਮੁੰਡਾ ਚੌਧਰੀ ਆ, ਗੁਰਬਖਸ਼ਾ ਸੁਣਿਆ? ਸੁਣਿਆ ਹਾਂ, ਉਹ ਸਰਦਾਰਾਂ ਦਾ ਮੁੰਡਾ ਸੀ, ਦੌਲੀਆ ਗੁਰਬਖਸ਼ਾ। ਉਹਨਾਂ ਦਾ ਕੁਸ਼ਤੀ ਹੋਈ ਸੀ ਬਹੁਤ ਵਧੀਆ। ਉਹ ਜਮਾਦਾਰ ਕਹਿੰਦਾ ਗੁਰਬਖਸ਼ੇ ਨੂੰ, ਕਹਿੰਦਾ ਜੇ ਤੂੰ ਮੈਨੂੰ ਅੱਜ ਢਾਇਆ ਨਾ, ਹਾਂ ਫੇਰ ਨਹੀਂ ਤੂੰ ਮੈਨੂੰ ਢਾਉਂਦਾ ਕਿਤੇ। ਕਹਿੰਦੇ ਦੱਸਦੇ ਆ ਬਜ਼ੁਰਗ। ਉਹ ਕਹਿੰਦਾ ਠੀਕ ਆ ਚਲ। ਕਹਿੰਦੇ ਫਿਰ ਉਹ ਜੋ ਘੋਲਦਿਆਂ ਦੇ ਸਿਰ ਭਿੜ ਗਏ, ਉਹਨਾਂ ਦੇ ਸਿਰ ਦੋਹਾਂ ਦੇ ਹੀ ਪਾਟ ਗਏ। ਫਿਰ ਡਾਕਟਰਾਂ ਛੇਦੇ ਨੇ ਉਦੋਂ ਗੱਡੇ ਹੁੰਦੇ, ਗੱਡਿਆਂ 'ਚ ਪਾ ਕੇ ਉਹਨਾਂ ਨੂੰ ਡਾਕਟਰਾਂ ਤੇ ਲੈ ਕੇ ਗਏ। ਉਹਨਾਂ ਦੀ ਟੱਕਰ 'ਚ ਇੱਕ ਟੱਕਰ ਇਕੱਠੀ ਹੋ ਗਈ, ਦੋਹਾਂ ਦੇ ਸਿਰ ਹੀ ਪਾਟ ਗਏ। ਸਿਰ ਲੱਗਿਆ, ਹਾਂ ਸਿਰ ਲੱਗ ਗਿਆ ਵਿੱਚੀ ਗੁਰਬਖਸ਼ੇ ਤੇ ਉਹਦਾ ਜਮਾਦਾਰ ਦਾ। ਫਿਰ ਉਹ ਉਸ ਤੋਂ ਬਾਅਦ ਲੋਕ ਕਹਿੰਦੇ ਵੀ ਤੂੰ ਜਮਾਦਾਰ, ਤੂੰ ਕਹਿੰਦਾ ਸੀ ਜੇ ਤੂੰ ਅੱਜ ਨਹੀਂ ਢਾਇਆ ਮੈਨੂੰ ਗੁਰਬਖਸ਼ਿਆ ਵੀ ਮੈਨੂੰ ਫਿਰ ਸਦਾ ਨਹੀਂ ਢਾ ਸਕਦਾ। ਹਾਂ ਵੀ ਗੱਲ ਕੀ ਸੀ? ਕਹਿੰਦਾ ਅੱਜ ਮੈਂ ਨਰਮਾ ਗੁੜਦਾ ਆਇਆ ਸੀ। ਕਹਿੰਦਾ ਮੈਂ ਅੱਜ ਨਰਮਾ ਗੁੜਦਾ ਹੀ ਆਇਆ ਸੀ। ਕਹਿੰਦਾ ਦੁਪਹਿਰ ਤੱਕ 12-1 ਵਜੇ ਤੱਕ ਮੈਂ ਕਹਿੰਦਾ ਤੜਕੇ ਤੋਂ ਲੈ ਕੇ ਨਰਮਾ ਗੁੜਦਾ ਹੀ ਆਇਆ ਸੀ, ਥੱਕਿਆ ਹੋਇਆ ਸੀ। ਕਹਿੰਦਾ ਉਹ ਫਿਰ ਕੁਸ਼ਤੀ ਥੋੜਾ ਚਿਰ ਹੀ ਚੱਲੀ ਸੀ, ਉਹਦੇ ਵਿੱਚ ਉਹਨਾਂ ਦੇ ਸਰਪੰਚ ਨਾਲ ਟੱਕਰਾਂ ਲੱਗ ਗਈਆਂ। ਹਾਂ ਟੱਕਰਾਂ ਲੱਗ ਗਈਆਂ ਤਾਂ ਕੁਸ਼ਤੀ ਵਿੱਚ ਹੀ ਰਹਿ ਗਈ ਜੀ। ਤੇ ਉਹ ਗੁਰਬਖਸ਼ਾ ਜਿਹੜਾ ਜਮਾਦਾਰ ਸੀ ਉਹ ਹੈਗਾ ਸੀ 27-28 ਸਾਲ ਦਾ, ਤੇ ਗੁਰਬਖਸ਼ਾ ਉਦੋਂ ਹੈਗਾ 17-18 ਸਾਲ। ਉਮਰ ਦਾ ਫਰਕ ਬਹੁਤ ਸੀ, 18 ਸਾਲ ਦਾ ਹੀ ਸੀ ਗੁਰਬਖਸ਼ਾ ਤਾਂ। ਹਾਂ ਗੁਰਬਖਸ਼ 18 ਸਾਲ। ਗੁਰਬਖਸ਼ਾ ਤਾਂ ਬਹੁਤ ਤਕੜਾ ਹੋ ਜਾਂਦਾ। ਉਹ ਤਾਂ ਪਟਿਆਲੇ ਵਾਲੇ ਰਾਜੇ ਨੇ ਉਹਦਾ ਬੇੜਾ ਬਹਾਤਾ ਜੀ। ਕਿਹੜਾ ਜੀ? ਪਟਿਆਲੇ ਰਾਜੇ। ਆਹੋ, ਕਿਹੜੇ ਭਲਵਾਨ ਦਾ? ਗੁਰਬਖਸ਼ੇ ਦਾ। ਹੈ ਗੁਰਬਖਸ਼ੇ ਦਾ। ਅੱਛਾ, ਗੁਰਬਖਸ਼ ਦਾ ਤਕੜਾ ਬਹੁਤ ਹੋ ਜਾਂਦਾ ਮੁੰਡਾ। ਉਹ ਜਿਹੜਾ ਪਟਿਆਲੇ ਰਾਜ ਦਾ ਸੀ ਰੱਖਿਆ ਹੋਇਆ ਆਪਣਾ ਪਹਿਲਵਾਨ ਮਸ਼ਹੂਰ ਹੋਇਆ ਤੁਹਾਡਾ ਸਾਰੇ ਆਪਣੇ ਚੋਂ ਮਾਂ ਬਖਸ਼ ਗਾਮਾ, ਇਹ ਦੋਨੋਂ ਰੱਖੇ। ਹਾਂ ਗਾਮਾ ਸੀ। ਹਾਂ ਗਾਮੇ ਦਾ ਭਤੀਜਾ ਸੀ ਮੀਦਾ। ਹਾਂ ਗਾਮੇ ਤੋਂ ਬਾਅਦ ਮੀਦਾ ਹੋ ਗਿਆ ਸੀ। ਸਭ ਕੁਝ ਜਾਣਦੇ ਮੀਦਾ ਭਤੀਜਾ ਫਿਰ ਹੋਇਆ। ਹਾਂ ਭਤੀਜਾ ਮੀਦਾ। ਹੈ ਉਹ ਤਾਂ ਤੁਹਾਡਾ ਹੀ ਸੀ। ਹਾਂ ਉਹਦਾ ਰੈਕੋਰਡ ਦਾ ਜੀ। ਉਹ ਮੀਦਾ ਹੋ ਗਿਆ ਸੀ ਜੀ। ਮੀਦਾ ਹੋਇਆ ਤੇ ਪਟਿਆਲੇ ਦਾ ਰਾਜਾ ਕਹਿੰਦਾ ਵੀ ਮੈਂ ਮੁੰਡਾ ਦੇਖਿਆ ਗੁਰਬਖਸ਼ਾ ਵੀ ਘੁੜਦਾ, ਵੀ ਬਹੁਤ ਥੋੜੀ ਉਮਰ ਆ ਉਹਦੀ, ਵੀ ਬਹੁਤ ਤਕੜਾ ਹੋ ਗਿਆ ਮੁੰਡਾ ਨਰੋਆ। ਮੀਦਿਆ ਤੈਨੂੰ ਢਾਲੂ ਉਹ ਆਪਣੀ ਗੋਦੀ ਜਾਊ ਜੀ ਪਟਿਆਲੇ ਵਾਲੇ ਰਾਜੇ ਜੀ, ਤੂੰ ਉਹਨੂੰ ਕਮੇ ਨਾ ਕਮੇ ਕੰਡ ਮਕਾਰ। ਫਿਰ ਮੀਦੇ ਨੇ ਨਾ ਇਹਨਾਂ ਨੇ ਕਰਕੇ ਹੇਠ ਉੱਤਾ। ਸਾਡੇ ਇੱਕ ਜ਼ਿਮੀਦਾਰ ਭਲਵਾਨ ਹੋਇਆ ਸੀ ਗਦਾਵਰ। ਤੇ ਉਹ ਛੋਟੇ ਲੋਕ ਕਹਿੰਦੇ ਹੁੰਦੇ ਸੀ ਜੇ ਜੱਟਾਂ ਚੋਂ ਘੁਲਣਾ ਆਉਂਦਾ ਤਾਂ ਗਦਾਵਰ ਨੂੰ ਘੁਲਣਾ ਆਉਂਦਾ, ਹੋਰ ਜੱਟਾਂ ਨੂੰ ਘੁਲਣਾ ਹੀ ਨਹੀਂ ਆਉਂਦਾ। ਵੀ ਗਦਾਵਰ ਨੂੰ ਇਕੱਲੇ ਨੂੰ ਘੁਲਣਾ ਆਉਂਦਾ। ਉਹ ਗਦਾਵਰ ਹੋਇਆ ਸੀ। ਗਦਾਵਰ ਸਾਲਾ ਇਹਨਾਂ ਨੇ ਪੈਸੇ ਦੇ ਕੇ ਗੁਰਬਖਸ਼ੇ ਦੇ ਪਿੰਡ ਤੋਰਤਾ। ਗੁਰਬਖਸ਼ੇ ਦੇ ਘਰੇ ਬਾੜਤਾ। ਮੀਦੇ ਹੁਣਾਂ ਨੇ ਗੁਰਬਖਸ਼ੇ ਦੇ ਘਰੇ ਬਾੜਿਆ ਹੋਇਆ। ਉੱਥੇ ਜੋਰ ਕਰਾਉਣ ਲੱਗ ਗਿਆ। ਜਿਹੜਾ ਗੁਰਬਖਸ਼ੇ ਦਾ ਪਿਓ ਸੀ ਸਰਦਾਰ ਸੀ, ਉਹਦੇ ਕੋਲ 70 ਕਿੱਲੇ ਸੀ ਇਕੱਲੇ ਕੋਲੇ ਉਸ ਟਾਈਮ। ਉਹ ਕਹਿੰਦਾ ਬਈ ਗੁਰਬਖਸ਼ਾ ਦੂਜਾ ਗਦਾਵਰ ਤੈਨੂੰ ਵੀ ਖੁਰਾਕ ਦਊਂ ਜਿੰਨੇ ਮੈਂ ਆਪਦੇ ਬੇਟੇ ਨੂੰ ਦਿੰਦਾ, ਵੀ ਆ ਜੋਰ ਕਰਾ ਪੂਰਾ। ਚਲੋ ਉਹਨੇ ਪੂਰਾ ਜੋਰ ਕਰਾਇਆ। ਜਦੋਂ ਉਹ ਮਹੀਨਾ 1.5 ਮਹੀਨਾ ਜੋਰ ਕਰਾ ਕੇ ਉਹ ਗੁਰਬਖਸ਼ੇ ਦੇ ਡੈਡੀ ਨੂੰ ਕਹਿਣ ਲੱਗ ਗਿਆ ਆਪਾਂ ਮਹੀਦੇ ਨਾਲ ਘਲਾਈਏ ਇਹਨੂੰ, ਪਟਿਆਲੇ ਵਾਲੇ ਨਾਲ ਮਹੀਦੇ ਨਾਲ ਘਲਾਈਏ, ਆਪਾਂ ਬੁਰਜ ਲਈਏ। ਇਹ ਮਹੀਦੇ ਨੂੰ 21 ਆ, ਮਹੀਦਾ 19 ਆ। ਹੈ ਕਹਿਆ ਕਰੇ ਹੈ ਉਹ ਕਹਿੰਦਾ ਨਹੀਂ ਮੇਰਾ ਬੇਟਾ ਹਜੇ ਛੋਟੀ ਉਮਰ ਆ, ਇਹਨੂੰ ਆਪਾਂ ਜਦੋਂ 24-25 ਸਾਲ ਦਾ ਉਦੋਂ ਮਹੀਦੇ ਨਾਲ ਘਲਾਉਣਾ। ਉਹ ਨਹੀਂ ਤੂੰ ਅੱਜ ਗੁਰਜ ਆਉਂਦੀ ਆਪਣੇ ਹੱਥ 'ਚ, ਤੂੰ ਕਮਲਾ ਹੋਇਆ, ਤੂੰ ਆਪਾਂ ਘਲਾਈਏ ਆਪਣਾ ਗੁਰਬਖਸ਼ਾ ਤਕੜਾ। ਉਹਦੇ ਨੂੰ ਮਹੀਦੇ ਨੂੰ ਉਹਨੇ ਚੱਕ ਕੇ ਪੇਚਾ ਪਵਾਤਾ। ਉਹਨੇ ਮਹੀਦੇ ਨੇ ਉਹਦੇ ਸਵਾਰੀ ਪਾ ਲਈ, ਜਿਹਨੂੰ ਸਵਾਰੀ ਕਹਿੰਦੇ ਹੁੰਦੇ ਜਾਣਦੇ ਸਵਾਰੀ। ਹਾਂ ਉਹਨੇ ਪੱਟਾਂ ਵਿੱਚ ਦੀ ਪੱਟ ਕੱਢ ਕੇ ਤੇ ਕੱਸਾਂ ਵਿੱਚ ਦੀ ਹੱਥ ਪਾ ਕੇ ਗਲ 'ਚ ਪਾ ਕੇ ਉਹਨੇ ਮੂੰਹ ਨੂੰ ਰੇਜੇ ਮਾਰੇ, ਉਹਦੇ ਆਹ ਨਾੜਾਂ ਵੱਧ ਗਈਆਂ ਜੀ। ਉਹ ਮੁੜ ਕੇ ਘੁਲਿਆ ਹੀ ਨਹੀਂ ਜੀ ਕਿਸੇ। ਬਸ ਗੁਰਬਖਸ਼ਾ ਉੱਥੇ ਹੀ ਬਹਿ ਗਿਆ ਪਾਣੀ 'ਚ। ਨਰਮ ਬੱਚਾ ਸੀ। ਹਾਂ ਬੱਚਾ ਨਰਮ ਸੀ। ਉਹਦੀਆਂ ਢਿੱਡ ਦੀਆਂ ਨਾੜਾਂ ਵੱਧ ਗਈਆਂ। ਵਧਣ ਦੇ ਨਾਲ ਉਹ ਮੁੜ ਕੇ ਜ਼ੋਰ ਹੀ ਲੱਗਣੋਂ ਹਟ ਗਿਆ। ਉਹ ਫਿਰ ਘੁਲਣੋਂ ਹੀ ਛੱਡ ਗਿਆ। ਗੁਰਬਖਸ਼ਾ ਸਾਰਾ ਸਰਦਾਰਾਂ ਦਾ ਮੁੰਡਾ ਹੋ ਕੇ ਜੁੱਤਾਂ ਖੋਹਾ ਕਰਨ ਆਇਆ ਸੀ ਜਦੋਂ ਤੁਹਾਡਾ ਸਾਡੇ ਰੈਕੋਟ ਨਹੀਂ ਉਹ
ਪਤਾ ਕੀ ਹੁੰਦੇ ਨੇ ਭਲਵਾਨ ਸਾਡੇ ਕੋਲੇ ਕਹਿੰਦੇ ਮੇਰੇ ਸਾਰਾ ਲੁੱਟਾ ਖੋਹ ਕਰਨ ਆ ਗਿਆ ਸੀ ਵੀ ਲੁੱਟ ਲੈ ਗਏ ਗੁਰਬਖਸ਼ਾ ਜਿਹੜੇ ਵੀ ਸਿੱਖ ਭਲਵਾਨ ਬਣਦੇ ਸੀ ਤਕੜੇ ਹੁੰਦੇ ਸੀ ਫਿਰ ਉੱਡ ਕੇ ਪਾਉਂਦੇ ਕਹਿੰਦੇ ਸਾਰਾ ਲੁੱਟਾ ਖੋਹ ਕਰਨ ਆਇਆ ਉਹਦਾ ਫਿਰ ਉਹ ਘੁਮਿਆਰ ਭਲਵਾਨ ਸੀ ਕਹਿੰਦਾ ਮੇਰੇ ਸਿਕਰ ਤਾਂ ਬੜੇ ਚੰਗੇ ਹੋਣੇ ਜਦੋਂ ਤਕੜੇ ਹੋ ਜਾਣਾ ਉਹਨਾਂ ਚੋਰੀਆਂ ਕਰਨ ਲੱਗ ਜਾਣੀਆਂ ਹੁਣ ਵੀ ਆਈ ਆ ਗੱਲ ਜੀ ਸਾਡੇ ਗੱਲ ਆਈ ਆ ਸਾਡੇ ਜਿਹੜੇ ਮੁੰਡੇ ਹੁਣ ਮਾਰੇ ਆ ਪੁਲਿਸ ਨੇ 3-4 ਉਹ ਇੰਨੇ ਤਕੜੇ ਹੋਏ ਸੀ ਚੋਟੀ ਦੇ ਮਗਰੋਂ ਉਹ ਫੜਕੂ ਬਣ ਗਏ ਚਾਰੇ ਹੀ ਸਾਰੇ ਗੈਂਗ ਬਣ ਗਿਆ ਗੈਂਗ ਜਿਹਨੂੰ ਗੈਂਗ ਕਹਿੰਦੇ ਪੁਰਾਣੀ ਗੱਲ ਹੈ ਹਾਂ ਉਹਨਾਂ ਨੇ ਬੜਾ ਭਲਵਾਨ ਸੀ 15 ਮੁੰਡੇ ਰਾਏ ਗੈਂਗ ਦੇ ਮਾਲਕ ਬਣ ਗਏ ਕੱਲੇ ਚਾਰੇ ਪੰਜੇ ਉਹ ਮਾਰਿਆ ਉਹ ਗੈਂਗ ਸੀ ਬਣ ਗਏ ਸਟਾਰ ਪੂਰੇ ਤਕੜੇ ਹੋ ਗਏ ਸੀ ਜਿਹੜਾ ਸੀ ਬੜਾ ਜਮਾਦਾਰ ਬੜਾ ਹਾਂ ਜਮਾਦਾਰ ਦੇ ਮਾਮਾ ਇਹ ਗੁਰਬਖਸ਼ੇ ਨਾਲ ਕੁਸ਼ਤੀ ਹੋਈ ਸੀ ਤੇ ਉਦੋਂ ਪਟਿਆਲੇ ਵਾਲੇ ਕੋਲ ਹੋਰ ਰਾਜਾ ਸੀ ਨੰਗੇ ਬੜਾ ਖੜਕਾ ਕਹਿੰਦਾ ਬੋਲੇ ਢੱਗੇ ਸਿੰਘਾਂ ਦੋ ਰਾਜੇ ਸੀ ਜੀ ਪਟਿਆਲੇ ਰਾਜੇ ਤੇ ਪਹਿਲੇ ਪਟਿਆਲੇ ਫੇਰ ਆਏ ਨੇ ਪਹਿਲਾਂ ਹੋਰ ਰਾਜਾ ਸੀ ਇੱਕ ਫਰੀਦਕੋਟੀਆ ਸੀ ਜੀ ਫਰੀਦਕੋਟੀਆ ਰਾਜੇ ਦੇ ਰੱਖੇ ਦੀ ਬਾਤ ਬੜਾ ਖੜਕਾ ਕਹਿੰਦਾ ਬੁੱਢੇ ਢੱਗੇ ਸਿੰਘਾਂ ਨੂੰ ਤੇਲ ਲਾਈ ਬੈਠੇ ਨੇ ਗਿਆ ਸੀ ਘੋਲਣਾ ਉਹ ਹੁਣ ਪਤਾ ਸੀ ਵੀ ਇਹਨਾਂ ਦਾ ਨਾਂ ਚੱਲ ਜਾਂਦਾ ਨਾ ਉਹਨਾਂ ਨੇ ਖੜ ਕੇ ਥਾਪੀਆਂ ਥੁੱਪੀਆਂ ਮਾਰੀਆਂ ਰਾਜਾ ਕਹਿੰਦਾ ਕੀ ਕਹਿੰਦੇ ਨੇ ਕਹਿੰਦਾ ਜੀ ਇਹ ਕਹਿੰਦੇ ਨੇ 6 ਪੀਪੇ ਤੇਲ ਖਾ ਕੇ ਆਏ ਅਸੀਂ ਇਮਾਮ ਬਾਗ ਹੀ ਕਾਮੇ ਦਾ ਘੋਲਣਾ ਜਮਾਦਾਰ ਤੇ ਬੜਾ ਖੜਕਾ ਉਹਨੇ ਤੇ ਘੋਲਣ ਗਏ ਇਮਾਮ ਬਾਗ ਬੜਾ ਸਿਆਣਾ ਸੀ ਗਾਮਾ ਤਕੜਾ ਸੀ ਉਹ ਕਹਿੰਦਾ ਸਾਰੇ ਤੇ ਪਿੰਡਾਂ ਦੇ ਛਿੰਝਾਂ ਦੇ ਘੁਲਣ ਵਾਲੇ ਨੇ ਅਸੀਂ ਦਰਬਾਰੀ ਭਲਵਾਨ ਆ ਸਾਡੇ ਨਾਲ ਦਰਬਾਰੀ ਭਲਵਾਨ ਕੋਲੇ ਕਹਿੰਦਾ ਠੀਕ ਆ ਬਾਈ ਕੋਲੇ ਨੇ ਫਿਰ ਉਹਨਾਂ ਨੇ ਭੋਲਾ ਤਿਆਰ ਕੀਤਾ 1 ਸਾਲ ਚ ਅਗਲੀਆਂ ਕੁਸ਼ਤੀਆਂ ਤੇ ਵੇਖ ਗਏ ਉੱਥੇ ਹੀ ਬੈਠੇ ਤੇ ਉਹਨਾਂ ਨੂੰ ਕੁਰਸੀਆਂ ਮਿਲਦੀਆਂ ਸੀ ਇਹਨਾਂ ਨਾਲ ਜਾ ਕੇ ਉਹ ਕਹਿੰਦੇ ਖੜਕਿਆ ਬੁੱਢੇ ਢੱਗੇ ਅੱਜ ਸਿੰਘਾਂ ਨੂੰ ਤੇਲ ਲਾਈ ਬੈਠੇ ਨੇ ਭੋਲੇ ਨੇ ਪਹਿਲੀ ਕੁਸ਼ਤੀ ਬੜੇ ਖੜਕੇ ਲੁੱਟੇ ਇਹ ਸਾਲ ਚ ਮੁੰਡੇ ਨੂੰ ਤਿਆਰ ਕਰ ਲੈਂਦੇ ਸੀ ਹੁਣ ਖਤਮ ਯੂਸਫ ਸਾਡੇ ਰੈਕੋਰਡ ਦਾ ਹੋਇਆ ਪਹਿਲਵਾਨ ਹਾਂ ਨਜੀਰ ਤੇ ਯੂਸਫ ਹੋਇਆ ਜੀ ਯੂਸਫ ਸਾਡੇ ਜ਼ਿਮੀਂਦਾਰ ਦੱਸਦੇ ਹੁੰਦੇ ਆ ਬੈਠੇ ਆ ਕੁੰਡਾਂ ਦੇ ਗੱਲਾਂ ਕਰਦੇ ਥੜਿਆਂ ਦੇ ਬਣੇ ਹੋਇਆਂ ਦੇ ਚਲੋ ਮੇਰਾ ਸੁਭਾਅ ਸੀ ਮੈਂ ਨਾਂ ਵੀ ਉਹਦੀ ਲਿਖਦਾ ਹੁੰਦਾ ਸੀ ਘਰੇ ਜਾ ਕੇ ਕਾਪੀ ਤੇ ਨਾਂ ਲਿਖ ਦੇਣਾ ਯੂਸਫ ਪਹਿਲਵਾਨ ਰੈਕੋਰਡ ਦਾ ਬਾਹਰਲਾ ਵੀ ਜਿਵੇਂ ਜਮਾਦਾਰ ਦਸਤਾ ਜਮਾਦਾਰ ਸਾਜਲੀ ਉਹਦੀ ਮੈਂ ਕਾਪੀ ਤੇ ਵੀ ਜਾ ਕੇ ਨਾਂ ਕਰਨਾ ਪੈਚ ਵੀ ਗੱਲ ਨੂੰ ਚੇਤੇ ਰੱਖਣਾ ਤੇ ਇਹ ਯੂਸਫ ਸਾਡੇ ਹੋਇਆ ਰੈਕੋਰਡ ਦਾ ਹਾਂ ਇਹ ਯੂਸਫ ਨਜੀਰ ਤੇ ਹਸਨਾ ਗੁੱਜਰ ਹਾਂ ਇਹ 3 ਹੋਇਆ ਜੀ ਸਾਡੇ ਤੇ ਜਿਹੜਾ ਅਸੀਂ ਯੂਸਫ ਇਹ ਕੱਦ ਲੋਟ ਹੀ ਸੀ ਗਾਮੇ ਵਾਂਗੂ ਗਾਮੇ ਪਹਿਲ ਵਾਂਗੂ ਬੜਾ ਵੱਡਾ ਨਹੀਂ ਸੀ ਦਾ ਕੱਦ ਲੋਟ ਸੀ ਉਹ ਹਾਂ ਭਾਰਾ ਸੀ ਤੇ ਨਜੀਰ ਹੈਗਾ ਸੀ 6.5 ਫੁੱਟ ਦਾ ਉਹ ਤੇ ਸੋਹਣਾ ਜਵਾਨ ਬਹੁਤ ਸੋਹਣਾ ਜਵਾਨ ਸੀ ਉਹਦਾ ਹੁਣ ਬਜ਼ੁਰਗ ਕਹਿੰਦੇ ਵੀ ਜੇ ਉਹ ਨਜੀਰ ਇਸ ਟਾਈਮ ਇੱਥੇ ਹੁੰਦਾ ਵੀ ਉਹਦੇ ਕੱਪੜੇ ਲਹਾਈ ਦੇ ਵੀ 4-5 ਲੱਖ ਕੱਪੜੇ ਲਹਾਈ ਦੇ ਉਹਨੂੰ ਮਿਲਦੇ ਹਾਂ ਇੰਨੀ ਸੋਹਣੀ ਸਿਹਤ ਸੀ ਵੀ ਉਹਦੇ ਬੋਰੀਆਂ ਜਿਵੇਂ ਮਿੱਟੀ ਨਾਲ ਬੋਰੀਆਂ ਭਰ ਦਿੰਦੇ ਆਪਾਂ ਕੁਆਂਟਲ ਵਾਲੀ ਐ ਪੱਟ ਸੀ ਨਜੀਰ ਦੇ ਤੇ ਉਹ ਫਿਰ ਯੂਸਫ ਕਹਿੰਦੇ ਵੀ ਜਦੋਂ ਮਲ ਨਾਲ ਘੁਲਣ ਲੱਗਦਾ ਸੀ ਇੱਕ ਵਾਰੀ ਮਲ ਨੂੰ ਥੱਲੇ ਰੱਖਦਾ ਹੀ ਲੱਗਣ ਸਾਰ ਵੀ ਉਹਦੇ ਕੋਲ ਐਸਾ ਦਾਗਮਾ ਸੀ ਉਹ ਮਲ ਦੀ ਪੁੱਠੀ ਖੁੱਤ ਕਰਦਾ ਸੀ ਯੂਸਫ ਭਲਵਾਨ ਹਾਂ ਕਹਿੰਦਾ ਇੱਕ ਵਾਰੀ ਉਹ ਕਿਸੇ ਮਲ ਨਾਲ ਵੀ ਲੱਗਿਆ ਸਾਡੇ ਕੁਸ਼ਤੀਆਂ ਟਿਕਟਾਂ ਨਾ ਹੁੰਦੀਆਂ ਸੀ ਤੁਹਾਡੇ ਸੀ ਸਾਡੇ ਨੈਦ ਸਾਹਿਬ ਹੁਣੀ ਟਿਕਟਾਂ ਨਾਲ ਕੁਸ਼ਤੀਆਂ ਕਰਾਉਂਦੇ ਸੀ ਟਿਕਟ ਲੱਗਦੇ ਸੀ ਉਦੋਂ 10 ਪੈਸੇ 25 ਪੈਸੇ 50 ਪੈਸੇ ਐ ਟਿਕਟ ਸੀ ਵੀ ਜਿਹਨੇ ਮੂਹਰੇ ਨੇੜੇ ਬਹਿਣਾ ਕੁਰਸੀਆਂ ਦੇ 50 ਪੈਸੇ ਜਿਹਨੇ ਮਗਰ ਥੱਲੇ ਬੈਠਣਾ ਉਹਨੇ 10 ਪੈਸੇ ਐ 20 ਪੈਸੇ ਆਏ ਹੁੰਦੀਆਂ ਸੀ ਕੁਸ਼ਤੀਆਂ ਦੀਆਂ ਟਿਕਟਾਂ ਸਾਡੇ ਬਜ਼ੁਰਗ ਕਹਿੰਦੇ ਸੀ ਦੇਖਣ ਜਾਣਾ ਸੀ ਸਾਡੇ ਪੱਤੀ ਦਾ ਭਲਵਾਨ ਹੁੰਦਾ ਸੀ ਦਿਆਲ ਭਲਵਾਨ ਇਹਨਾਂ ਦੇ ਖਾੜੇ ਦਾ ਯੂਸਫ ਹੋਣਾ ਦਾ ਉਹਨੇ ਕਹਿਣਾ ਮੈਂ ਤੁਸੀਂ ਇਸ ਵੇਲੇ ਆਇਓ ਫਿਰ ਮੈਂ ਗੇਟ 'ਚ ਆਊਂਗਾ ਗੇਟ ਲੱਗਿਆ ਹੁੰਦਾ ਸੀ ਇਹਨਾਂ ਦੇ ਕਿਲੇ ਦਾ ਉਹ ਕਿਲੇ ਦੇ ਅੰਦਰ ਕੁਸ਼ਤੀਆਂ ਹੁੰਦੀਆਂ ਸੀ ਵੀ ਮੈਂ ਤੁਹਾਨੂੰ ਫਿਰ ਫ੍ਰੀ ਨਿਗਾਹ ਲੂੰਗਾ
ਕਹਿੰਦਾ ਅਸੀਂ ਉੱਥੇ ਲੋਕਾਂ ਨੇ ਲੰਘੀ ਜਾਣਾ 10 ਪੈਸੇ ਲੈ ਕੇ, ਕਿਸੇ ਨੇ 25 ਪੈਸੇ ਦੇ ਕੇ ਅੰਦਰ, ਕਹਿੰਦੇ ਅਸੀਂ ਫਿਰ ਖੜੇ ਰਹਿਣਾ, ਫਿਰ ਦਿਆਲ ਨੇ ਆਉਣਾ ਉਹਨੂੰ ਡਿੱਕੀ ਜਾਣਾ ਪਹਿਲਵਾਨ ਨੂੰ, ਕਹਿੰਦਾ ਫਿਰ ਉਹਨੇ ਆਉਣਾ ਬਜ਼ੁਰਗ, ਕਹਿੰਦੇ ਫਿਰ ਅਸੀਂ 5-7 ਬਜ਼ੁਰਗਾਂ ਨੇ ਉਹਦੇ ਨਾਲ, ਉਹਨੇ ਕਹਿਣਾ ਇਹ ਮੇਰੇ ਆ ਬੰਦੇ, ਮੇਰੇ ਆ ਬੰਦੇ, ਜਿਹੜਾ ਖੜਾ ਹੁੰਦਾ ਸੀ ਟਿਕਟ ਵਾਲਾ, ਇਹ ਮੇਰੇ ਬੰਦੇ, ਉਹਨੇ ਕਹਿਣਾ ਲੈ ਜਾਣਾ ਸਾਨੂੰ। ਹਾਂ ਕਹਿੰਦਾ ਅਸੀਂ ਦੇਖਣਾ ਕੁਸ਼ਤਾਂ ਨੂੰ, ਕੁਸ਼ਤਾਂ ਨਾ ਹੁੰਦੀਆਂ ਸੀ ਸਾਡੇ, ਹਰੇਕ ਮਹੀਨੇ ਨੂੰ ਕੁਸ਼ਤੀ ਹੁੰਦੀ ਸੀ ਟਿਕਟਾਂ ਨਾਲ। ਬੜੇ ਭਰਾ ਰੈਕੋਰਡ ਜਾਂਦੇ ਇੱਥੋਂ ਆਪਣੇ ਜ਼ਿਲ੍ਹਿਆਂ ਦੇ, ਉਹ ਸਾਹਿਬ ਭਲਵਾਨ ਦਾ ਬਾਪ ਸੀ, ਇੱਥੇ ਲੈ ਕੇ ਆਉਂਦੇ ਰਹੇ ਆ ਜੀ ਸਾਡੇ ਯੂਸਫ ਨੂੰ ਘੋਲਣ, ਸਾਡੇ ਪੰਜਾਬੀ ਯੂਸਫ ਨੂੰ ਇੱਥੇ ਵੀ ਲੈ ਕੇ ਆਉਂਦੇ ਰਹੇ, ਇੱਥੇ ਖੁਰਾਕ ਬਹੁਤ ਸੀ ਆ, ਛੋਟੀ ਪਹਿਲਵਾਨ ਜੰਡ ਵਾਲੇ ਨੂੰ ਵੀ ਲੈ ਕੇ ਆਉਂਦੇ ਰਹੇ ਆ। ਉੱਥੇ ਯੂਸਫ ਨਾਲ ਘੁੱਟਦੇ ਸੀ, ਬਰਕਤ ਭਲਵਾਨ ਸੀ ਵਾਲੇ ਦਾ, ਕਹਿੰਦਾ ਨਾਂ ਸੁਣ ਕੇ ਮੈਂ ਗਿਆ, ਤੁਹਾਡੇ ਕੋਲ ਬਾਹਮਣਾਂ ਦੀ ਹੱਟੀ ਸੀ ਖੱਤਰੀਆਂ ਦੀ, ਉਹ ਜਾਣੀ ਰਾਜ ਸਾਹਿਬਾਨਾ ਕਹਿੰਦੇ ਵੀ ਸੀ ਤੇ ਦੂਜੇ ਭਲਵਾਨ ਨੂੰ ਯੂਸਫ ਨੂੰ ਘੁਲਣ ਵਾਲਿਆਂ ਨੂੰ ਸਾਂਭਦੇ, ਉਹਦੇ ਕੋਲੇ ਟਿਕਦੇ ਸੀ। ਤਾਊ ਜੀ ਉਹਨੂੰ ਤਾਊ ਕਹਿੰਦੇ ਹੁੰਦੇ ਸੀ ਉਹ, ਪਰ ਉਹਨੇ ਨਾ ਉਹ ਕਹਿੰਦਾ ਤਾਊ, ਕਹਿੰਦਾ ਮੈਂ ਇਹਨਾਂ ਨਾਲ ਯੂਸਫ ਤਾਊ ਸੀ ਉਹਦਾ ਨਾਂ, ਉਹ ਭਲਵਾਨਾਂ ਨੂੰ ਦੁੱਧ ਬਹੁਤ ਪਿਆਉਂਦਾ ਸੀ। ਹਾਂ ਜਦੋਂ ਜ਼ੋਰ ਕਰਕੇ ਆਉਂਦੇ ਸੀ ਉਹ ਤਾਊ ਦੇ ਕੋਲੇ ਜਾਂਦੇ ਸੀ ਹੱਟੀ ਤੇ ਉਹ ਤਾਊ ਦੇ ਕੋਲੇ ਜਾ ਕੇ ਹੱਟੀ ਦੇ ਦੁੱਧ ਪੀਣਾ ਭਲਵਾਨਾਂ ਨੇ, ਉਹਨੇ ਕਹਿਣਾ ਜਿੰਨਾ ਮਰਜ਼ੀ ਪੀਓ, ਤਾਊ ਨੇ ਕਹਿਣਾ ਉਹਨੂੰ ਬਾਹਲਾ ਹੀ ਸ਼ੌਕ ਸੀ। ਉਹ ਕਹਿੰਦਾ ਜਿੱਦੇ ਮੇਰੀ ਮੌਤ ਹੋਈ ਮੈਨੂੰ 4 ਭਲਵਾਨ ਚੱਕਣ, ਮੈਨੂੰ 4 ਭਲਵਾਨ ਚੱਕਣ ਆ ਕੇ ਤੇ ਉਹਨੂੰ ਫਿਰ 4 ਭਲਵਾਨਾਂ ਨੇ ਹਿੰਦੂ ਤੋਂ ਭਲਵਾਨ ਜਾਂਦੇ। ਉਹ ਦੂਸਰੀ ਇੱਕ ਵਾਰੀ ਭਲਵਾਨ ਨੂੰ ਸਾਡੇ ਬਜ਼ੁਰਗ ਦੱਸਦੇ ਆ, ਇੱਕ ਵਾਰੀ ਥੱਲੇ ਲੈਂਦਾ ਸੀ ਬਈ ਭਾਵੇਂ ਉਹਨੂੰ ਢਾ ਜਾਵੇ, ਇੱਕ ਵਾਰੀ ਉਹ ਖੁੱਚ ਪੁੱਠੀ ਕੱਢਦਾ ਸੀ। ਬਜ਼ੁਰਗ ਕਹਿੰਦਾ ਸਾਡਾ ਦੱਸਦਾ ਹੁੰਦਾ ਸੀ, ਕਹਿੰਦਾ ਮੈਂ ਯੂਸਫ ਨਾਲ ਘੁਲ ਪੈਂਦਾ ਸੀ, ਕਹਿੰਦਾ ਮੈਂ ਤਾਂ ਨਰਮ ਜਿਹਾ ਸੀ, ਉਹ ਕਹਿੰਦਾ ਉਹ ਮੰਡੋ ਮੱਲੀ ਮੇਰੇ ਗਲ 'ਚ ਹੱਥ ਪਾ ਲੈਂਦਾ ਸੀ, ਕਹਿੰਦਾ ਮੈਂ ਨਰੂਆ ਬਹੁਤ ਸੀ ਮੈਂ ਵੀ, ਉਹ ਮੱਲਾ ਤੂੰ ਤਗੜਾ, ਕਹਿੰਦਾ ਦਾਦਾ ਤਗੜਾ, ਕਹਿੰਦਾ ਆਇਆ ਕਰਕੇ ਮੇਰਾ, ਕਹਿੰਦਾ ਉਹਨੇ ਬਾਬਾ ਜੋਰ ਪਾ ਦੇਣਾ ਹੈ, ਕਹਿੰਦਾ ਉਹ ਖੁੱਚ ਕੱਢਦਾ ਸੀ, ਉਹ ਮਗਰ ਨੂੰ ਕੱਢਦਾ ਸੀ ਬੰਦੇ ਦੀ, ਆਪਣੇ ਕੰਨੇ ਨੂੰ ਨਹੀਂ ਸੀ ਖਿੱਚਦਾ, ਉਹ ਬੰਦਾ ਮੂਹਰੇ ਆ ਕੇ ਡਿੱਗਦਾ ਸੀ ਉਹਦੇ, ਜਦੋਂ ਮਗਰ ਨੂੰ ਕਹਿੰਦਾ ਪੁੱਠੀ ਖੁੱਚ ਕੱਢਦਾ ਸੀ, ਬੰਦਾ ਮੂਹਰੇ ਡਿੱਗਦਾ ਸੀ ਆਟੋਮੈਟਿਕ ਉਹਦੇ, ਉਹ ਫਿਰ ਉੱਤੋਂ ਨੱਪ ਲੈਂਦਾ ਸੀ ਬੰਦੇ। ਇਹ ਬਰਕਤ ਭਲਵਾਨ ਨੂੰ ਦੱਸਿਆ ਵੀ ਮੈਂ ਕਹਿੰਦਾ ਖੱਤਰੀਆਂ ਨੂੰ ਹਿੰਦੂਆਂ ਨੂੰ ਕਿਹਾ ਜਿਹੜੇ ਹੱਟੀ ਵਾਲੇ ਸੀ, ਮੈਨੂੰ ਉਹਦਾ ਖਾੜਾ ਦਿਖਾਓ, ਕਹਿੰਦਾ ਮੈਂ ਦੇਖਿਆ ਸੁਬਾਹ ਮੈਂ ਸਾਜਰੇ ਚਲਾ ਗਿਆ, ਕਹਿੰਦਾ ਚਾਰੀ ਤੁਰੇ ਚੱਲੇ, ਕਹਿੰਦਾ ਮੁੰਡੇ ਆਉਣ, ਮੈਂ ਕਿਹਾ ਹੌਲੇ ਨੇ, ਕਹਿੰਦਾ ਫਿਰ ਯੂਸਫ ਆਇਆ ਭੋਲਾ ਜਾ ਜਾਪੇ ਪੈ, ਕਹਿੰਦਾ ਹੋਰ ਉਹਨੇ ਬੈਠਿਆ, ਮੈਂ ਜੀ ਮੈਂ ਵੀ ਮਿੱਟੀ ਲਾ ਲਾ, ਕਹਿੰਦੇ ਲਾ ਲਾ, ਮੈਂ ਸੀ ਤਿਆਰ ਸੀ। ਯੂਸਫ ਕਹਿੰਦਾ ਖੁਦ ਵਕਤ ਆਇਆ, ਕਹਿੰਦਾ ਮੇਰੀ ਉਹਨੇ ਖੁੱਚ ਕੱਢੇ, ਲਗਾ, ਕਹਿੰਦਾ ਫੇਰ ਮੈਂ ਬਰਾਬਰ ਉੱਥੇ ਹੀ ਖੜਿਆ, ਫੇਰ ਕੱਢੇ, ਜਦੋਂ ਤੀਜੀ ਵਾਰੀ ਕੱਢੀ, ਕਹਿੰਦਾ ਐਸ ਕੁਝਰਾ ਵਾਲੇ 'ਚ ਮੈਂ ਯੂਸਫ ਭਲਵਾਨ ਦੀ ਖੁੱਚ ਉਹਨਾਂ ਨੂੰ ਕਿਹਾ ਨਾ ਬਈ ਉਹ ਮੇਰੇ ਤੋਂ ਤੱਕ ਉਹਦੇ ਨਾਲ ਆਇਆ ਆਪਣੇ ਜ਼ਿਲ੍ਹਿਆਂ ਦੇ ਸਾਹਿਬ ਦੇ ਬਾਪ ਨੇ ਤਾਂ ਆਇਆ ਸੀ ਤੁਹਾਡੇ ਕੋਲ ਰੈਕੋਰਡ ਨੂੰ, ਸਾਹਿਬ ਦਾ ਟੋ ਸੀ, ਉਹ ਬੋਲੀਆਂ ਪਾਈਆਂ ਜਦੋਂ ਜਲੂਸ ਨਿਕਲਦਾ ਸੀ, ਉਹ ਯੂਸਫਾ ਤੇਰਾ ਬੇੜਾ ਆ ਗਿਆ ਢਹਿਣ ਦਾ, ਸੰਧੀ ਵਾਲਾ ਆਇਆ ਸਾਈ ਵਾਲਾ ਚੱਲ ਉਹ ਢਾ ਗਿਆ। ਯੂਸਫ ਜੀ ਸਾਡੇ ਮਸ਼ਹੂਰ ਸੀ, ਯੂਸਫ ਤੇ ਨਜ਼ੀਰ ਹੋ ਗਏ ਜੀ, ਬਹੁਤ ਨਜ਼ੀਰ ਵੀ ਮਸ਼ਹੂਰ ਹੋ ਗਿਆ ਸੀ। ਯੂਸਫ ਨਾਲ ਹਲਵਾਰੇ ਕੁਸ਼ਤੀ ਹੋਈ, ਸਾਡੇ ਪਹਿਲਵਾਨ ਸੀ ਘਰਾਚੋਂ ਦਾ ਕਰਤਾਰਾ, ਬਹੁਤ ਤਗੜਾ ਹੋਇਆ ਮੁੰਡਾ ਪੰਜਾਬੀਆਂ 'ਚ ਕਰਤਾਰਾ, ਉਹ ਹੋ ਗਿਆ ਸੀ ਬਜ਼ੁਰਗ ਬੁੱਢਾ, ਜਿਵੇਂ ਉਹ 40 ਸਾਲ ਦਾ ਸੀ, ਯੂਸਫ ਸੀ 27-28 ਸਾਲ ਦਾ। ਯੂਸਫ ਜਦੋਂ ਢੰਡੀ ਫੇਰਨ ਲੱਗਿਆ, ਯੂਸਫ ਕਹਿੰਦਾ ਮੇਰੀ ਢੰਡੀ ਨਾਲ ਫੇਰ, ਤੂੰ ਹੈਗਾ ਬੁੱਢਾ, ਮੇਰੀ ਕੁਸ਼ਤੀ ਬੁੱਢੇ ਨਾਲ ਹੋਣੀ, ਜੇ ਮੈਂ ਬੁੱਢੇ ਨਾਲ ਨਹੀਂ ਘੁਲਣਾ, ਤੂੰ ਮੇਰੀ ਢੰਡੀ ਨਾਲ ਫੜ, ਮੈਂ ਕਿਸੇ ਬੁੱਢੇ ਨਾਲ ਘੁਲੂਗਾ। ਤੇ ਉਹ ਕਹਿੰਦਾ ਲੈ ਮੈਂ ਤੂੰ ਬੁੱਢਾ ਕਹੀ ਜਾਂਦਾ, ਮੈਂ ਤਾਂ ਮੁੰਡਾ ਖੁੰਡਾ, ਕਹਿੰਦਾ ਕਦੇ ਮਰਦ ਬੁੱਢੇ ਹੋਏ ਆ, ਘੋੜਾ ਮਰਦ ਕਦੇ ਕਹਿੰਦਾ ਬੁੱਢਾ ਹੋਇਆ ਜਿਹਨੂੰ ਖੁਰਾਕ ਮਿਲਦੀ ਹੋਵੇ, ਕਹਿੰਦਾ ਕੁਸ਼ਤੀ ਲੜ ਮੇਰੇ ਨਾਲ। ਉਹਦਾ ਚਿੱਤ ਸੀ ਕਰਤਾਰੇ ਦੇ ਵੀ ਮੈਂ ਇਹਨਾਂ ਬਰਾਬਰ ਕੋਲ ਜੂ ਤਕੜਾ ਸੀ ਪਹਿਲਾਂ ਬਾਹਲਾ ਵੀ ਕਿੰਨਾ ਕਹੇ ਯੂਸਫ,
ਵੀ ਮੈਂ ਇਹ ਬਾਹਾਂ 'ਚ ਬਾਹਾਂ ਪਾ ਕੇ ਖੜ ਦੂੰਗਾ ਵੀ ਮੈਂ ਬਰਾਬਰ ਘੁਰ ਦੂੰ ਮੈਨੂੰ ਪੈਸੇ ਬਣ ਜਾਣਗੇ ਲੋਕਾਂ ਤੋਂ ਬਹੁਤ ਜ਼ਿਆਦੇ ਉਹ ਦੂਸਰੇ ਨੇ ਥੱਲੇ ਰੱਖ ਲਿਆ ਦੇ ਰਗੜਾ ਉਹਦੇ ਕਰਤਾਰੇ ਦੇ ਰਗੜਾ ਕਰਤਾਰੇ ਦੇ ਕਰਤਾਰਾ ਪੁੱਠਾ ਹੋਵੇ ਢੂਹੀ ਕਰੇ ਵੀ ਮਿੰਟਾ ਕਹਿ ਜਾ ਇਹ ਭਾਈ ਦੂਸਰੇ ਸਿੱਧਾ ਰੱਖੇ ਉਹਨੂੰ ਉਹਦੀ ਦੂਜੇ ਪਾਸੇ ਨੂੰ ਕਰ ਲਵੇ ਦੂਸਰੇ ਉਹਦਾ ਸੀਂਡ ਕੱਢਤਾ ਪਿਆ ਥੱਲੇ ਕਹਿੰਦਾ ਮੈਨੂੰ ਛੁਡਾ ਦਿਓ ਵੀ ਮੈਂ ਢਹਿ ਗਿਆ ਪਰ ਦੂਸਰਾ ਕਹਿੰਦਾ ਇਹ ਧਿਆਨ ਨਹੀਂ ਲੋਕਾਂ ਨੂੰ ਕਹਿੰਦਾ ਵੀ ਤੁਸੀਂ 5 ਮਿੰਟ ਹੋਰ ਦਿਓ ਸਾਨੂੰ ਵੀ ਮੈਂ ਸਿੱਧਾ ਕਰਨਾ ਹੈ ਵੀ ਉਹਨੂੰ 5 ਜਾਂ 10 ਮਿੰਟ ਦੇ ਦਿਓ ਉਹ ਕਹਿੰਦਾ ਤੈਨੂੰ 5 ਮਿੰਟ ਦਿੱਤੇ 5 ਮਿੰਟ ਜਿਹਨੂੰ ਸਿੱਧਾ ਕਰ ਦੇ ਉਹ ਕਹਿੰਦੇ ਠੀਕ ਆ ਜੀ ਦੂਸਰਾ ਕਹਿੰਦਾ ਉਹਨੇ ਨਾ 5 ਮਿੰਟ ਜਦੋਂ ਉਹਨੇ ਦੂਸਰੇ ਨੇ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਗਿੱਟਾ ਆ ਗਿਆ ਇੱਥੋਂ ਦੂਸਰੇ ਦਾ ਹੱਥ ਉਹਨੇ ਇੱਥੋਂ ਭੈਣ ਤੋਂ ਪੁਰਾਣਾ ਪ੍ਰਵਾਨ ਸੀ ਐ ਮਰੋੜਾ ਮਾਰਿਆ ਉਹਦਾ ਨਾਲ ਹੀ ਗੋਡਾ ਕਰਦਾ ਦੂਸਰੇ ਦਾ ਜਦੋਂ ਗੋਡਾ ਨਿਕਲਿਆ ਦੂਸਰੇ ਨੇ ਉੱਤੋਂ ਆਈ ਹੋ ਗਿਆ ਥੱਲੇ ਨੂੰ ਟੇਢਾ ਉਹਨੇ ਭੈਣ ਨੇ ਬਾਹ ਫੜੀ ਤੋਂ ਪਲਟੀ ਲਵਾ ਦੀ ਦੂਸਰੇ ਦੀ ਨਾਲ ਹੀ ਢੂਹੀ ਲਵਾਤੀ ਉਹ ਬੱਲੇ ਬੱਲੇ ਬਈ ਕਰਤਾਰੇ ਨੇ ਢਾਤਾ ਲੋਕਾਂ ਨੇ ਉਹਨੂੰ ਪੈਸੇ ਦਿੱਤੇ ਦੂਸਰੇ ਨੂੰ ਵਿਚਾਰੇ ਨੂੰ ਗੱਡੇ 'ਚ ਰੱਖ ਕੇ ਲੈ ਕੇ ਆਏ ਕਹਿੰਦਾ ਗੋਡਾ ਨਿਕਲ ਗਿਆ ਉਹ ਜਾਂਦਾ ਹੋਇਆ ਦੂਸਰੇ ਨੂੰ ਜੋ ਗੱਡੇ 'ਚ ਲੱਦਣ ਕਰਤਾਰਾ ਕਹਿੰਦਾ ਹੁਣ ਜਿੱਥੇ ਮਰਜੀ ਇਹ ਗੋਡਾ ਨਹੀਂ ਚੜਨਾ ਮੇਰਾ ਗੋਡਾ ਕੱਢਿਆ ਹੋਇਆ ਹੁਣ ਨਹੀਂ ਚੜਨਾ ਕਹਿੰਦਾ ਇਹ ਜਿਹੜਾ ਮੈਂ ਗੋਡਾ ਕਰਦਾ ਜਿੱਥੇ ਮਰਜੀ ਜੋਰ ਲਾ ਦੀ ਗੋਡਾ ਕੱਢਿਆ ਸੀ ਕਿ ਮੋਢਾ ਨਹੀਂ ਗੋਡਾ ਕਰਦਾ ਸੀ ਆਲੋ ਭਾਈ ਸਾਹਿਬ ਤੁਹਾਡਾ ਇੱਧਰ ਆ ਜਾਓ ਤੁਹਾਡਾ ਹੈ ਜੀ ਇੱਧਰ ਆ ਜਾਓ ਤੁਸੀਂ ਇਸ ਤੇ ਨਹੀਂ ਆ ਇੱਥੇ ਬੈਠਾ ਤੁਸੀਂ ਇੱਧਰ ਆ ਜਾਓ ਅੱਛਾ ਲੋ ਫੜ ਕੇ ਰੱਖੋ ਕੋਲ ਸੁਣਨਾ ਤਾਂ ਇਹ ਭਾਈ ਸਾਹਿਬ ਨੂੰ ਮੇਰੇ ਨੂੰ ਨਹੀਂ ਸਭ ਤੋਂ ਮੈਂ ਇਹ ਸਿਰਫ ਤੁਹਾਡੇ ਲਈ ਉਹਨਾਂ ਭੇਜਿਆ ਹੋਰ ਸਭ ਠੀਕ ਹਾਂ ਜੀ ਸਭ अभी आए ही हम अच्छा अब जा पहले निकले मैं भी कोशिश की थी मैंने असल है शायद से उधर ही ये भी भाई साहब रैकोटो ने ये मैंने खुश करता पुरानी गल्लां था ये जानता सी वो मुंडा सी उन्होंने कोई पता नहीं उन्होंने कोई पता नहीं मैं तो सब जानता पार्टीशन में कितने के मुर्शी थोड़ी है नो मतलब बहुत बात कम मिल जाए बात तो होएगा ऐसे बड़ियां दी बुजुर्गां दी गल्लां सुनियां बुजुर्गां दी गल्लां सुन के मैं तो उर्दू 12-13 साल बाद अच्छा थोड़ी बात मेरे बुजुर्गों तो बैठे सारे बुजुर्ग गल्लां कर दिंदे बैठे हुण भी कर ਜਿਹੜੇ ਬਜ਼ੁਰਗ ਸਭ ਮਰ ਗਏ ਇਹਦੇ ਵੀ ਇਹੀ ਹਾਲ ਹੈ ਇੱਕ ਰਹਿ ਗਿਆ ਬਜ਼ੁਰਗ ਚਲੋ ਉਹਨਾਂ ਕਈ ਵਾਰ ਮੈਂ ਗੱਲਾਂ ਕਰਨ ਲੱਗ ਜਾਂਦਾ ਹੁਣ ਵੀ ਪੁੱਛਣ ਆਉਣ ਲੱਗ ਜਾਂਦਾ ਵੀ ਕਿਹੜਾ ਕਮੇ ਆ ਬੜੀ ਹਾਂ ਬੜੀ ਹਾਂ ਉਹ ਦੱਸ ਦਿੰਦਾ ਉਹ ਇੰਨਾ ਨੌਲੇਜ ਵੀ ਨਹੀਂ ਉਹਨੂੰ ਜਿਵੇਂ ਦਿਲਬਾਗ ਨੂੰ ਸਹੀ ਹਾਂ ਜਿਹੜੇ ਕਈ ਬਜ਼ੁਰਗ ਸੀ ਉਹਨਾਂ ਨੂੰ ਬਹੁਤ ਨੌਲੇਜ ਹਾਂ ਪ੍ਰਮਾਤਮਾ ਬਾਰੇ ਛੋਟੇ ਬਾਰੇ ਵੀ ਸਾਰਿਆਂ ਬਾਰੇ ਨੌਲੇਜ ਸੀ ਉਹਨਾਂ ਦੀ ਹਾਂ ਉਹ ਫਿਰ ਮੈਨੂੰ ਦੱਸ ਦਿੰਦੇ ਮੈਂ ਫਿਰ ਉਹ ਕਾਪੀ ਤੇ ਟ੍ਰੇਨ ਕਰ ਲੈਂਦਾ ਸੀ ਬਹੁਤ ਅੱਛੀ ਬਾਤ ਹਾਂ ਹੁਣ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਵੀ ਮੈਂ ਸਾਰੇ ਹਰ ਪਹਿਲਵਾਨਾਂ ਦਾ ਕਾਪੀ ਤੇ ਟ੍ਰੇਨ ਕਰ ਲੈਂਦਾ ਬਿਲਕੁਲ ਸਹੀ ਮੈਂ ਨਾ ਉਹਨਾਂ ਸੁਣਦਾ ਸੀ ਸਾਰੇ ਗੱਲ ਜਿਵੇਂ ਉਹ ਦੱਸਦੇ ਸੀ ਉਵੇਂ ਕਰ ਦਿੰਦੇ ਸੀ ਇਹ ਮੇਰੇ ਮਾਮਾ ਜੀ ਥੇ ਸਿਕੰਦਰ ਖਾਨ ਅੱਛਾ ਜੀ ਹਾਂਜੀ ਇਹ ਉਹਨਾਂ ਦਾ ਬੇਟਾ ਹੈ ਸਮਝ ਗਿਆ ਜੀ ਬੰਦਾ ਮੇਰਾ ਲੱਗਦਾ ਹੈ ਹਾਂ ਸਮਝ ਗਿਆ ਪਹਿਲੇ ਸਾਲ ਤੋਂ ਕਹਿੰਦਾ ਸੀ ਕਹਿੰਦਾ ਕੈਮਰਾ ਨਹੀਂ ਕੰਮ ਕਰਦਾ ਐਕਟੀ ਖੋਰੇ ਕਿਵੇਂ ਉਹਨੇ ਫਿਰ ਭੇਜੀ ਅੱਛਾ ਰਹਿ ਤੁਹਾਡੀ ਉੱਥੇ ਆਪਣੇ ਰਹਿ ਕੋਟ ਹਾਂ ਇਹ ਸਾਡੇ ਰਾਏ ਕੇ ਸਾਰੇ ਸੀਗੇ ਹਾਂ ਜੀ ਰਹਿ ਕੇ ਹਾਂ ਜੀ ਰਹਿ ਇਕਬਾਲ ਉਹ ਸਾਰੇ ਮਨ ਬੁਰਾ ਗਏ ਨੇ ਬਲਕਿ ਮੁੰਡੇ ਵੀ ਇੱਕ ਮੁੰਡਾ ਇਹਨਾਂ ਦਾ ਰਹਿ ਗਿਆ ਕੁਛ ਬਾਅਦ ਇੰਗਲੈਂਡ ਚਲੇ ਗਏ ਕੁਛ ਇੱਥੇ ਇਹ ਜਣੇ ਸਾਰਿਆਂ ਨੂੰ
हाँ माशाल्लाह जानते हैं। ਕੁਝ ਕਰਦੇ ਉਹਨੂੰ ਕੋਈ ਪਤਾ ਨਹੀਂ ਸੁਣਾਈ ਜਾਨੀ ਉਹਨੂੰ ਸਿਰਫ ਅਸੀਂ ਸਮੇਂ ਦੇ ਵਿੱਚ ਰਿਕਾਰਡ ਦਾ ਨਾ हाँ ਤੁਹਾਨੂੰ ਤੇ ਨਹੀਂ, ਉਹਨੂੰ ਮਾਫੀ ਨਹੀਂ ਪਤਾ। थोड़ा ਤਾਂ ਮੈਨੂੰ ਸਾਰਾ ਪਤਾ ਸੀ। ਮੈਂ ਤਾਂ ਤੁਹਾਨੂੰ ਟੌਪ ਦੀਆਂ ਕਹਾਣੀਆਂ ਸੁਣਾ ਦੂੰ ਹੁਣ ਦੇ ਨਾ ਹਸਨਾ ਗੁਜਰ ਵੀ ਯਾਦ ਕਰਾਤਾ ਫਿਰ ਉਹ ਇੰਡੀਆ ਭੱਜ ਗਿਆ ਸੀ ਹਾਂ ਹੈ ਜੀ ਹਾਂ ਉੱਥੇ ਜਾ ਕੇ ਤੁਹਾਨੂੰ ਭਲਵਾਨ ਜੀ ਦੀ ਗੱਲ ਸੁਣਾਉਂਦਾ ਵਿੱਚ ਹੀ ਆਪਣੀ ਰਹਿ ਗਈ ਸੀ ਆਪਣੇ ਆ ਗਏ ਸੀ ਤੇ ਉਹ ਫਿਰ ਉਹ ਕਹਿੰਦਾ ਭਲਵਾਨ ਕਹਿੰਦਾ ਮੈਂ ਆਹ ਪਿੰਡ ਦੇ ਉਰਲੇ ਪਾਸੇ ਬਹਿ ਜਾਣਾ ਤੂੰ ਪਰਲੇ ਪਾਸੇ ਬਹਿ ਜਾ ਆਪਾਂ ਬਰਾਬਰ ਕੁਸ਼ਤੀ ਲੜਾਂਗੇ 5 ਰੁਪਏ ਦੀ ਕਹਿੰਦਾ ਮੈਂ ਕਿਹਾ 10 ਰੁਪਏ ਫੜ ਲਈਏ ਵੀ ਉਹ ਤਾਂ ਮੈਨੂੰ ਬਣਨੇ ਨਹੀਂ ਕੁਛ ਕਹਿੰਦਾ ਮੈਂ ਗਿਆ ਉਹਨਾਂ ਕੋਲ ਸਟੇਜ ਤੇ ਕਹਿੰਦਾ ਕੌਣ ਹਸਨ ਸਿੰਘ ਗੁੱਜਰ ਢਾ ਗਿਆ ਫਸਟ ਉਹਦਾ ਨਾਂ ਕਹਿੰਦਾ ਮੈਂ ਸੈਂਡ ਲਿਖਾਤਾ ਕਹਿੰਦਾ ਉਹਨਾਂ ਨੇ ਮੈਨੂੰ ਦੱਸ ਦੇ ਤੇ ਕਹਿੰਦਾ ਜਦੋਂ ਉਹ ਆਇਆ ਉਹ ਕਹਿੰਦਾ ਮੈਂ ਢਾਇਆ ਮੈਨੂੰ ਤੁਸੀਂ 5 ਦੇਈ ਜਾਣ ਮੈਂ 10 ਲੈਣੇ ਆ ਕਹਿੰਦਾ ਮੈਂ ਢਾਇਆ ਹਸਨ ਇਹਨੂੰ ਉਹ ਕਹਿੰਦੇ ਲਿਆਓ ਹਸਨ ਨੂੰ ਹਾਕ ਮਾਰ ਕੇ ਉਹ ਹਸਨ ਨੂੰ ਉੱਥੋਂ ਲੈ ਆਏ ਸੱਦ ਕੇ ਉਹਦੇ ਕੋਲ ਸਟੇਜ ਕੋਲ ਉਹ ਕਹਿੰਦਾ ਹਸਨ ਤੂੰ ਕਹਿੰਦਾ ਮੈਂ ਢਾਇਆ ਇਹਨੂੰ 10 ਰੁਪਏ ਲੈ ਲੈ ਤੂੰ ਹੈਂ ਤੂੰ ਤਾਂ ਢਿਆ ਉਹ ਕਹਿੰਦਾ ਕਦੋਂ ਢਿਆ ਮੈਂ ਢਾਇਆ ਇਹਨੂੰ ਉਹ ਕਹਿੰਦਾ ਮੈਂ ਢਾਇਆ ਉਹ ਕਹਿੰਦਾ ਮੈਂ ਢਾਇਆ ਉਹਨੂੰ ਪੱਟਾਂ ਤੋਂ ਕੱਢਿਆ ਉਹਨਾਂ ਨੇ ਸਭ ਨੇ ਮਾਰਿਆ ਥੱਲੇ ਉਹਦੀ ਉਹ ਬੇ ਉਹੀ ਕਿਹੜਾ ਨਹੀਂ ਪੱਟਾਂ ਤੋਂ ਕੱਢ ਕੇ ਥੱਲੇ ਮਾਰ ਗਿਆ ਤੁਹਾਡੇ ਸਾਹਮਣੇ ਫੇਟਾ ਤਾਂ ਕਹਿੰਦਾ ਸਾਲਾ ਝੂਠ ਬੋਲਦਾ ਕਹਿੰਦਾ ਇਹ ਤਾਂ ਤੂੰ ਕਹਿੰਦਾ ਭਾਜਾ ਤੂੰ ਪੰਜ ਵਾਲਾ ਹੀ ਆ ਇਹ ਦਾ ਸੀ ਜੀ ਹੱਸਣਾ ਤਾਂ ਵਾਹ ਹਾਸੇ ਘੜਾਉਂਦਾ ਸੀ ਅੰਨਾ ਬਣ ਜਾ ਕਰੇ ਅੱਖਾਂ ਪਤਾ ਨਹੀਂ ਕਿਵੇਂ ਤਾਂ ਟਾੜ ਲੈਂਦਾ ਸੀ ਉਹ ਖੁਸਰਿਆ ਬਣ ਜਾ ਕਰੇ ਐ ਤਾੜੀਆਂ ਤੂੜੀਆਂ ਮਾਰ ਲੱਗ ਜਾ ਕਰੇ ਜੀ ਉਹਦਾ ਪਤਾ ਹੀ ਨਹੀਂ ਸੀ ਲੱਗਦਾ ਸਾਰੇ ਸਟਾਈਲ ਕਰ ਦਿੰਦਾ ਸੀ ਹਾਂ ਹਸਨਾ ਤਾਂ ਹੁਣ ਮਰਿਆ ਜੀ 4 ਸਾਲ ਹੋਇਆ ਜੀ ਸਾਡੇ ਵੀ ਹਿੰਦੁਸਤਾਨ ਚਲਾ ਗਿਆ ਹਾਂ ਰੈਕੋਰਡ ਸਾਡੇ ਮਰਿਆ 4 ਸਾਲ ਹੋਇਆ ਦੱਬਣ ਆਇਆ ਉਹ ਸਾਰਾ ਕੁਝ ਕੀਤਾ 4 ਸਾਲ ਹੀ ਅੱਛਾ ਹਾਂ ਤੁਹਾਡੇ ਕੋਲੇ ਚਲਾ ਗਿਆ ਸੀ ਹਾਂ ਰੈਕੋਰਡ ਹੀ ਰਿਹਾ ਅੱਛਾ ਹਾਂ ਉਹ ਰੈਕੋਰਡ ਪਹਿਲਾਂ ਤਾਂ ਉਹ ਦਿੱਲੀ ਰਿਹਾ ਭਲਵਾਨਾਂ ਕੋਲੇ ਸਤਪਾਲ ਹੋਣਾ ਕੋਲੇ ਉੱਥੇ ਉਹਨਾਂ ਦਾ ਜੋੜ ਕਰਾਉਂਦਾ ਸੀ ਆਪ ਉਹ ਕਰਾਉਂਦਾ ਫਿਰ ਹੌਲੀ ਹੌਲੀ ਕਦੇ ਕਿਤੇ ਭਲਵਾਨਾਂ ਦੇ ਖਾੜਿਆਂ 'ਚ ਹੀ ਰਿਹਾ ਹੌਲੀ ਹੌਲੀ ਜਦੋਂ ਬਾਵਾ ਬੁੱਢਾ ਹੋ ਗਿਆ ਸੀ ਫਿਰ ਰੈਕੋਰਡ ਆ ਗਿਆ ਫਿਰ ਸਾਡੇ ਉੱਥੇ ਇੱਕ ਕਿਸੇ ਦੇ ਘਰੇ ਜੀ ਹਾਂ ਬਸ ਉੱਥੇ ਫਿਰ ਮੁੰਡਾ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਸੀ ਫਿਰ ਵੀ ਉਹਨੂੰ ਲਾਲ ਕੋਠ ਦੀ ਜੋ ਕੁਸ਼ਤੀਆਂ ਹੁੰਦੀਆਂ ਸੀ ਬੁੱਢਾ ਹੋਇਆ ਫਿਰ ਜਾਂਗੀਆਂ ਜਾਂ ਸਿੱਟਣਾ ਉਹਨੇ ਮੋਢੇ ਜੇ ਤੇ ਫਿਰ ਤੁਰ ਜਾਣਾ ਕੁਸ਼ਤੀਆਂ ਕਰਨੀ ਕਿਸੇ ਬੁੜੇ ਬੜੇ ਨਾਲ ਕੋਲ ਪੈਂਦਾ ਹੋਊਗਾ ਮਾੜੇ ਬੁੜੇ ਕੋਲ ਪੈਂਦੇ ਆ ਇੱਧਰ ਦਬਾਬੇ 'ਚ ਕੁਸ਼ਤੀਆਂ ਸਾਡੇ ਸਿੰਘਾਂ ਬਾਹਲੀਆਂ ਹੁੰਦੀਆਂ ਹੁਣ ਟਰੈਕਟਰ ਸਾਡੇ ਦਬਾਬੇ 'ਚ ਮੈਨੂੰ ਮੈਂ ਤਾਂ ਬਾਹਲੇ ਹੀ ਦਿੱਤੇ ਆ ਵੱਡੇ ਟਰੈਕਟਰ ਹਾਂ ਕੁਸ਼ਤੀਆਂ ਦੇ ਮੰਡਾਂ ਨੂੰ ਕੁਸ਼ਤੀਆਂ ਦੇ ਆ ਗੱਡੀਆਂ ਵੱਡੀਆਂ ਤੇ ਹਾਂ ਤੇ ਟਰੈਕਟਰ ਹਾਂ ਜਿਹੜੇ ਸਾਡੇ ਜੌਂਡੀਆਰ ਹਰੇ ਚੱਲੇ ਆ ਬਾਹਰਲੇ ਉਹ ਬਾਹਲੇ ਸੀ ਹਾਂ ਬਹੁਤ ਦਬਾਬੇ 'ਚ ਕੁਸ਼ਤੀਆਂ ਹੁੰਦੀਆਂ ਸਾਡੇ ਲੁਧਿਆਣੇ ਜਿਹੜੇ 'ਚ ਨਹੀਂ ਹੁੰਦੀਆਂ ਦਬਾਬੇ 'ਚ ਵਾਲੀਆਂ ਹੁੰਦੀਆਂ ਜਲੰਧਰ ਏਰੀਏ 'ਚ ਬਹੁਤ ਕੁਸ਼ਤੀਆਂ ਹੁੰਦੀਆਂ ਹੁਣ ਸਾਡੇ 2 ਮੁੰਡੇ ਤਕੜੇ ਆ ਪੰਜਾਬ ਦੇ ਇੱਕ ਪ੍ਰਿਤਪਾਲ ਆ ਮੁੰਡਾ ਇੱਕ ਤਰਨ ਦਾ ਪੱਟੀ ਚੋਂ ਆ 2 ਮੁੰਡੇ ਤਕੜੇ ਆ ਉਹੀ ਟਰੈਕਟਰ ਲੈਂਦੇ ਆ ਸਾਡੇ ਨੂੰ ਆਉਂਦੇ ਆ ਯੂਪੀ ਦੇ ਪਹਿਲਵਾਨ ਵੀ ਮਹਾਰਾਸ਼ਟਰ ਦੇ ਪਹਿਲਵਾਨ ਸਾਰੇ ਆਉਂਦੇ ਆ ਮੌਲੀ ਹੁਣੀ ਪਰ ਇਹ ਢਾਹ ਜਾਂਦੇ ਉਹਨਾਂ ਨੂੰ सही है ਬੰਦੇ ਰਲ ਕੇ ਕੋਲ ਜਾਂਦੇ ਆ ਰੱਬ ਜਾਣੇ ਕੀ ਕਰਦੇ ਪੈਸੇ ਦੁੱਧੀ ਕਰਦੇ ਨੇ ਟਰੈਕਟਰ ਦੇ ਤਨ ਇੰਨੇ ਪੈਸੇ ਦੇ ਕੋਈ ਇਹੀ ਢਾਹ ਮੈਂ ਅਸੀਂ ਦੇ ਜਾ ਫੋਟੋਆਂ ਤੇ ਇੰਟਰਨੈਟ ਤੇ ਇਹੀ ਢੋਂਦੇ ਉਹ ਵੀ ਇੱਥੇ ਆਇਆ ਨਹੀਂ ਕੋਈ ਨਹੀਂ ਹਾਂਜੀ ਮੁੰਡਾ ਨਹੀਂ ਜੂਸ ਦਾ ਭਤੀਜਾ ਕਿ ਤੁਸੀਂ ਪੋਤਾ ਜਿਹੜਾ ਉਹ ਤੋਂ ਫਜ਼ਲਾ ਪੋਤਾ ਮੁੰਡਾ ਮੁੰਡਾ ਚੰਗਾ ਪੋਤਾ ਉਹਦਾ ਕੋਲ ਦਾ ਅੱਛਾ ਜੀ ਚੰਗਾ ਕੋਲ ਜੀ ਕੌਣ ਹੁੰਦਾ ਵਾ ਕਮਾਲੀਏ ਬੈਠੇ ਨੇ ਅੱਛਾ ਜੀ ਮੈਂ ਇਹਨੇ ਰੈਕੋਰਡ ਸਾਰਾ ਕਮਾਲੀਏ ਕਮਾਲੀ ਆ ਜੀ ਕਮਾਲੀ ਫਿਰ ਜੀ ਦੂਸਮ ਦੇ ਗੋਡਾ ਨਿਕਲ ਗਿਆ ਸੀ ਫਿਰ ਇਹ ਗੋਡੇ ਤੋਂ ਮਾਰ ਖਾ ਗਿਆ ਜਦੋਂ ਘੁੱਟਦਾ ਸੀ ਹਸਣੇ ਹੁਣੀ ਦੱਸ ਦਿੰਦੇ ਸੀ ਵੀ ਇਹਦਾ ਭਾਈ ਸੱਦੀ ਦਾ ਤਫੜ ਦਿਓ ਬਸ ਇਹਦਾ ਗੋਡਾ ਨਿਕਲ ਜਾਣਾ ਇਹਨੇ ਢਹਿ ਜਾਣਾ ਹਾਂ ਹਸਣੇ ਦਾ ਕੰਮ ਇਹ ਸੀ ਹਰੇਕ ਭਲਵਾਨ ਨੂੰ ਜਦੋਂ ਕੁਸ਼ਤੀ ਹੋਣੀ ਉਹਦੇ ਜਾ ਕੇ ਕੰਨ 'ਚ ਫੂਕ ਮਾਰਨੀ ਹਸਣੇ ਨੇ ਜੋ ਕੁਸ਼ਤੀ ਹਸਨ ਇਹਨਾਂ ਹੋਣ ਲੱਗਣੀ ਯੂਸਫ ਨਾਲ ਉਹਨੇ ਪਹਿਲਾਂ ਜਾ ਕੇ ਨਾ ਉਹਦੇ ਕੰਨ 'ਚ ਫੂਕ ਮਾਰ ਦੇਣੀ ਸੱਜੀ ਲੱਤ ਖਿੱਚਣੀ ਬਸ ਪੁੱਤ ਢਹਿ ਗਿਆ ਹੈ ਉਹਨੇ ਐਂ ਜਾ ਕੇ ਕਹਿਣਾ ਇਹ ਫਿਰ ਆਪ ਵਿੱਚ ਬਹੁਤ ਲੱਗਦੇ ਸੀ ਫਿਰ ਜਿਹੜਾ ਸੀ ਯੂਸਫ ਉਹ ਯੂਸਫ ਨੂੰ ਪੈਸੇ ਬਣਨ ਨੂੰ ਹਟ ਗਏ ਜੋ ਗੋਡਾ ਨਿਕਲ ਜਾਂਦਾ ਪੈਸੇ ਕੀ ਬਣਦੇ ਸੀ ਨਾਲ ਹੀ ਢਹਿ ਜਾਂਦਾ ਸੀ ਹਾਂ ਫਿਰ ਨਜ਼ੀਰ ਨੂੰ ਪੈਸੇ ਬਹੁਤ ਬਣਨ ਲੱਗ ਗਏ ਹਾਂ ਨਜ਼ੀਰ ਬਹੁਤ ਸੀ ਉਹਨੂੰ ਪੈਸੇ ਬਣਨ ਲੱਗ ਗਏ ਫਿਰ ਇੱਕ ਦਿਨ ਯੂਸਫ ਨੇ ਪਤਾ ਨਹੀਂ ਕਿਸੇ ਬੰਦੇ ਨੂੰ ਕਿਹਾ ਕਹਿੰਦਾ ਮੈਂ ਯਾਰ ਨਜ਼ੀਰ ਦਾ ਗੋਡਾ ਕੱਢ ਦੇਣਾ
ਹਾਂ ਇਹ ਇਕੱਠੀ ਇੱਕ ਖਾੜੇ ਦੇ ਮੱਲ ਸੀ। ਹਾਂ ਕਹਿੰਦਾ ਮੈਂ ਹੁਣ ਪ੍ਰੈਕਟਿਸ ਕਰਨ ਲੱਗਾ, ਮੈਂ ਜਿਵੇਂ ਉਹ ਕਰਤਾਰੇ ਨੇ ਮੇਰਾ ਕੱਢਿਆ ਉਵੇਂ ਮੈਂ ਇਹਦਾ ਕੱਢ ਲੈਣਾ। ਉਹਨੇ ਜਾ ਕੇ ਉਸੇ ਬੰਦੇ ਨੇ ਜਾ ਕੇ ਨਜ਼ੀਰ ਕੇ ਘਰੇ ਦੱਸਿਆ। ਉਹ ਕਹਿੰਦਾ ਭਾਈ ਅੱਜ ਤੋਂ ਨਾ ਯੂਸਫ ਦੇ ਖਾੜੇ 'ਚ ਨਜ਼ੀਰ ਨੂੰ ਨਾ ਕੱਢੀ, ਬਈ ਇਹਦਾ ਗੋਡਾ ਕੱਢ ਦੇਣਾ ਜਿਵੇਂ ਉਹਦਾ ਨਿਕਲ ਗਿਆ ਯੂਸਫ ਦਾ, ਬਈ ਉਵੇਂ ਕੱਢ ਦੇਣਾ ਇਹਨੇ ਤੁਸੀਂ ਇਹਦਾ। ਹਾਂ ਵੀ ਕੱਲੀ ਹੋਣਾ। ਉਹ ਕਹਿੰਦੇ ਸਾਡੇ ਯਾਰ ਤੋਂ ਐਵੇਂ ਮਾਰੀ ਜਾਣਾ, ਉਹਦਾ ਦਾ ਪੂਰਾ ਭਾਈ ਹਾਂ ਪਿਆਰ ਆ, ਉਹ ਕਿਵੇਂ ਕੱਢ ਦੂਗਾ? ਉਹ ਮੰਨੇ ਨਾ। ਉਹੀ ਗੱਲ ਜਦੋਂ ਹੱਥ ਨੇ ਜ਼ੋਰ ਕਰਨ ਲੱਗੇ, ਉਹ ਯੂਸਫ ਥੱਲੇ ਆ ਗਿਆ। ਥੱਲੇ ਆਇਆ ਜਦੋਂ ਲੋਟ ਆਇਆ ਉਹਦਾ ਗਿੱਟਾ, ਉੱਥੋਂ ਐਂ ਵਿੱਚੋਂ ਫੜਿਆ ਉਹਨੇ, ਮਾਰਿਆ ਮਰੋੜਾ। ਉਹ ਨਜ਼ੀਰ ਦਾ ਇੱਕ ਅੱਖ ਨਿਕਲੀ ਗੋਡੇ ਦੀ। ਹਾਂ ਉਹਨੂੰ ਗੱਡੇ 'ਚ ਪਾ ਲਿਆ। ਲੋਕਾਂ ਦਾ ਇਕੱਠ, ਸਾਡੇ ਜੱਟਾਂ ਦਾ ਕੀ ਮੁਸਲਮਾਨਾਂ ਦਾ ਕੀ ਬਹੁਤ ਇਕੱਠ ਹੋ ਗਿਆ ਵੀ ਨਜ਼ੀਰ ਦਾ ਗੋਡਾ ਨਿਕਲ ਗਿਆ, ਨਜ਼ੀਰ ਦਾ ਗੋਡਾ ਯੂਸਫ ਵਾਂਗੂ ਨਿਕਲ ਗਿਆ ਜ਼ੋਰ ਕਰਦੇ ਦਾ। ਉਹ ਇੱਕ ਸਾਡੇ ਜ਼ਿਮੀਂਦਾਰ ਆ ਗਿਆ, ਪਤਾ ਨਹੀਂ ਉਹ ਕਿਹੜੇ ਪਿੰਡ ਦਾ ਸੀ। ਉਹ ਕਹਿੰਦਾ ਪੁਰਾ ਉਹ ਕਹਿੰਦਾ ਮੈਂ ਗੋਡਾ ਫੜ ਕੇ ਉਹਨੇ ਦੇਖਿਆ, ਉਹ ਕਹਿੰਦਾ ਇੱਕ ਅੱਖ ਨਿਕਲੀ ਆ, ਸਾਰਾ ਗੋਡਾ ਨਹੀਂ ਨਿਕਲਿਆ, ਘਬਰਾਓ ਨਾ। ਹਾਂ ਕਹਿੰਦਾ ਨਹੀਂ ਮੈਂ ਹੁਣੀ ਠੀਕ ਕਰ ਦਿੰਦਾ, ਪਰ ਮੇਰੀ ਗਾਰੰਟੀ ਹੋਊ ਜੇ ਮੁੜ ਕੇ ਗੋਡਾ ਨਿਕਲ ਜਾਵੇ, ਪਰ ਮੈਂ ਇਹਨੂੰ ਮੇਰੀਆਂ ਜਿਹੜੀਆਂ ਗੱਲਾਂ ਦੱਸੂਗਾ ਉਹ ਕਰਨੀਆਂ ਪੈਣਗੀਆਂ। ਉਹ ਕਹਿੰਦੇ ਠੀਕ ਆ ਜੀ। ਨਜ਼ੀਰ ਦੇ ਮਾਂ-ਬਾਪ ਕਹਿੰਦੇ ਠੀਕ ਆ, ਤੁਸੀਂ ਚਾੜੋ ਗੋਡਾ ਕਰੋ। ਉਹਨੇ ਗੋਡਾ ਉਹਦੀ ਚਾੜਤਾ, ਉਹਦਾ ਜਿਹੜੀ ਅੱਖ ਨਿਕਲੀ ਸੀ। ਉਹ ਕਹਿੰਦਾ ਵੀ ਤੂੰ 2 ਮਹੀਨੇ ਤਾਂ ਮੰਜੇ ਤੇ ਹੀ ਪਿਆ ਰਹਿਣਾ, ਸਹੀ ਹੈ ਵੀ ਆਪਦੀ ਖੁਰਾਕ ਖਾਈ ਜਾਈਂ, ਵੀ ਮੰਜੇ ਤੇ ਪਿਆ ਰਹਿਣਾ, ਤੂੰ ਬਾਹਲਾ ਤੁਰਨਾ ਫਿਰਨਾ ਹੈਂ। ਜੇ ਤੁਰਨਾ ਵੀ ਆ ਛੋਟੀ ਜੇ ਸਹਾਰੇ ਮਾੜਾ ਮੋਟਾ ਤੁਰਨਾ, ਵੀ ਮੰਜੇ ਤੇ ਰਹਿਣਾ 2 ਮਹੀਨੇ। ਉਸ ਤੋਂ ਬਾਅਦ ਉਹਨੇ ਕਹਿਦਾ ਬਈ ਤੂੰ ਤੁਰ ਫਿਰ, ਕਿਵੇਂ ਮਰਜ਼ੀ ਤੁਰ ਫਿਰ, ਕੋਈ ਜ਼ੋਰ ਨਹੀਂ ਕਰਨਾ, ਸੜਕ ਤੇ ਸੈਰ ਕਰਿਆ ਆਇਆ ਕਰ, ਮਰਜ਼ੀ ਕਰਿਆ ਕਰ। ਉਸ ਤੋਂ ਬਾਅਦ 2-3 ਮਹੀਨੇ ਬਾਅਦ ਉਹ ਕਹਿੰਦਾ ਬਈ ਤੂੰ ਇਹ ਗੋਡੇ ਨਾਲ ਬਈ ਹਾਫ ਬੈਠ ਮਾਰਨੀ ਆ, ਮਾੜੀ ਹਾਫ ਜੀ ਬਈ। ਉਸ ਤੋਂ ਬਾਅਦ ਕਹਿੰਦਾ ਤੂੰ ਜਾ ਰੱਸਾ ਫੜ ਕੇ ਮਾਰਨੀ 2 ਮਹੀਨੇ ਬਾਅਦ, ਰੱਸਾ ਫੜ ਕੇ ਫੇਰ ਮਾਰਨੀ। ਫਿਰ ਹੌਲੀ ਹੌਲੀ ਉਹਨੇ ਸਾਲ ਕਰਕੇ ਉਹਨੂੰ ਕਹਿੰਦਾ ਵੀ ਚੱਲ ਹੁਣ ਤੂੰ ਸਾਰੀ ਮਾਰਿਆ ਕਰ, ਬੈਠ ਮਾਰ ਲਿਆ ਕਰ। ਫਿਰ ਉਹਨੇ ਕਿਹਾ ਸਾਲ ਬਾਅਦ ਕਹਿੰਦਾ ਉਹ ਵੀ ਜਦੋਂ ਸਾਰੀ ਮਾਰਨੀ ਆ ਬੈਠ ਕੇ ਪੱਟਾਂ ਦੀ ਅੱਡੀਆਂ ਥੱਲੇ ਇੱਟਾਂ ਰੱਖ ਨਿੱਕੀਆਂ, ਹਾਂ ਥੱਲੇ ਅੱਡੀਆਂ ਦੇ ਤਾਂ ਮਾਰਨੀ ਆ। ਉਹਨੇ ਫਿਰ ਐਂ ਸਾਰੇ ਉਹਨੂੰ ਕਿਰਾਏ ਕੋਰਸ ਤੋਂ ਫਿਰ ਉਹਦਾ ਨਿਕਲ ਨੂੰ ਹੀ ਹਟ ਗਿਆ ਜੀ। ਫਿਰ ਕਈ ਕੁਸ਼ਤੀਆਂ ਲੜਿਆ ਉੱਥੇ ਵੀ। ਹਾਂ ਉੱਥੇ ਸਾਡੇ ਇੱਕ ਪਹਿਲਵਾਨ ਸੀ ਮੁੰਡਾ ਜ਼ਿਮੀਂਦਾਰਾਂ ਦਾ, ਉਹ ਮਿੱਟੀ ਫੜ ਲੈਂਦਾ ਸੀ ਜੀ, ਥੱਲੇ ਪੈ ਕੇ ਨਾ ਮਿੱਟੀਆਂ ਫੜ ਲੈਂਦਾ ਸੀ। ਉਹ ਭਲਵਾਨ ਨੂੰ ਹਮਾ ਲੈਂਦਾ ਸੀ, ਭਲਵਾਨ ਹੰਭ ਜਾਂਦਾ ਸੀ। ਉਹ ਸਾਲਾ ਨਾ ਇੱਧਰ ਨੂੰ ਹੁੰਦਾ ਸੀ ਨਾ ਇੱਧਰ ਨੂੰ, ਪਤਾ ਨਹੀਂ ਉਹਦੇ ਕੋਲ ਕੀ ਸੀ, ਸਾਡੇ ਕੋਲ ਐਂ ਆਕੜ ਕੇ ਪੈ ਜਾਂਦਾ ਸੀ ਐਂ ਸਾਲਾ। ਭਲਵਾਨ ਹੰਭ ਜਾਂਦਾ ਸੀ, ਉਹਨੂੰ ਢਾ ਲੈਂਦਾ ਸੀ। ਉਹ ਫਿਰ ਕਹਿੰਦੇ ਵੀ ਇਹਦਾ ਕੁਸ਼ਤੀ ਨਜ਼ੀਰ ਨਾਲ ਕਰਾਉਣੀ ਆ। ਸਾਡੇ ਉੱਥੇ ਕੁਸ਼ਤੀ ਨਜ਼ੀਰ ਨਾਲ ਫਿਰ ਹੋਈ। ਨਜ਼ੀਰ ਨੇ ਮਾਰ ਉਹਦੇ ਗੋਡੇ ਨਾ ਇੰਨਾ ਫੁੱਟ ਮਾਰਦਾ ਕਰੇ ਉਹਨੂੰ ਮਿੱਟੀ ਮੂੰਹ 'ਚ। ਉਹ ਕਹਿੰਦਾ ਮੈਂ ਢਹਿ ਗਿਆ, ਢਹਿ ਗਿਆ। ਕਹਿੰਦਾ ਫੜ ਮਿੱਟੀ ਨਜ਼ੀਰ ਕਹੇ ਉਹਨੂੰ, ਨਹੀਂ ਫੜ ਮਿੱਟੀ, ਨਹੀਂ ਕਹਿੰਦਾ ਮੈਂ ਢਹਿ ਗਿਆ, ਮੈਨੂੰ ਸੁਣਾ ਦਿਓ ਮੈਂ ਨਾ ਢਹਿ ਗਿਆ। ਕਹਿੰਦੇ ਫੁੱਟ ਉਹਨੂੰ ਉਹਦਾ ਗਲ 'ਤੇ ਮਾਰ ਕੇ ਗੋਡਾ ਫੁੱਟ ਵਿੱਚ ਮਾਰਦਾ ਕਰੇ ਮੂੰਹ ਦਾ ਮਿੱਟੀ 'ਚ। ਉਹ ਕਹਿੰਦਾ ਮੈਂ ਢਹਿ ਗਿਆ। ਉਹ ਕਹਿੰਦਾ ਨਜ਼ੀਰ ਕਹਿੰਦਾ ਨਹੀਂ ਫੜ ਮਿੱਟੀ। ਫਿਰ ਉਸ ਤੋਂ ਬਾਅਦ ਇਹਦਾ ਹੱਲਾ ਚੁੱਲਾ ਪੈ ਗਿਆ। ਫਿਰ ਇੱਧਰ ਨੂੰ ਆ ਗਏ। ਹਾਂ ਜੀ ਉਹ ਇਹਨੇ ਯੂਸਫ ਨੇ ਉਹਦਾ ਗੋਡਾ ਕੱਢਤਾ ਸੀ, ਖਿੱਚਤਾ ਸੀ। ਫਿਰ ਉਸ ਤੋਂ ਬਾਅਦ ਉਹਨੇ ਨਜ਼ੀਰ ਨੇ ਖਾੜਾ ਹੀ ਆਪਦਾ ਹੋਰ ਬਣਾ ਲਿਆ ਸੀ। ਹਾਂ ਇਹ ਤੋਂ ਅਲੱਗ ਖਾੜਾ ਬਣਾ ਲਿਆ ਸੀ। ਬੜਾ ਖੂਬਸੂਰਤ ਭਲਵਾਨ। ਹਾਂ ਬਹੁਤ ਸੋਹਣਾ ਦੱਸਦੇ ਆ ਬਜ਼ੁਰਗ ਤਾਂ ਸਾਡੇ ਤਾਂ ਬਜ਼ੁਰਗ ਇਹ ਦੱਸਦੇ ਆ ਵੀ ਜੇ ਉਹ ਅੱਜ ਕੱਪੜੇ ਆਪਣੇ ਇੱਥੇ ਲਾ ਦਿੰਦਾ ਆ ਕੇ ਵੀ ਉਹਨੂੰ 4 ਲੱਖ ਰੁਪਏ ਕੱਪੜੇ ਲਹਾਈ ਦੇ ਮਿਲਣੇ। ਬਹੁਤ ਬਹੁਤ ਉਹਦੀਆਂ ਗੱਲਾਂ ਕਰਦੇ ਸੀ, ਯੂਸਫ ਦੇ ਸਾਰਿਆਂ ਦੇ ਕਰਦੇ ਸੀ। ਕਹਿੰਦੇ ਅਸੀਂ ਯੂਸਫ ਨੂੰ ਲੈ ਗਏ ਉੱਧਰ ਪਾਕਿਸਤਾਨ 'ਚ ਘੁਲਣ। ਸਾਡੇ ਜ਼ਿਮੀਂਦਾਰ ਕਹਿੰਦੇ ਕਹਿੰਦਾ ਇਹਨੂੰ ਆਖਿਆ ਵੀ 5 ਕਿਲੋ ਮੀਟ ਤੂੰ ਖਾਣਾ ਨਹੀਂ, ਤਰੀ ਪੀਣੀ ਆ। ਕਹਿੰਦਾ ਅਸੀਂ 5 ਕਿਲੋ ਦੀ ਕਹਿੰਦਾ ਮੀਟ ਅਸੀਂ ਖਾ ਲਿਆ ਕਰੀਏ, ਤਰੀ ਇਹ ਪੀ ਲਿਆ ਕਰੇ, ਨੂਣ ਪਾ ਕੇ ਕਹਿੰਦਾ ਬਣਨਾ ਧਰ ਦਿਆ ਕਰੀਏ। 5 ਕਿਲੋ ਦੀ ਕਹਿੰਦਾ ਅਸੀਂ ਰੋਜ਼ ਇਹਨੂੰ ਤਰੀ ਪਿਆਇਆ ਕਰੀਏ, ਬਾਕੀ ਬਦਾਮ। ਹਾਂ ਤੇ ਕਹਿੰਦਾ ਤਿਆਰ ਕਰਤਾ ਸੀ। ਕਹਿੰਦਾ ਉਹ ਜੰਗਲੀ ਉੱਧਰ ਜੰਗਲੀ ਸਾਡੇ ਤਾਂ ਕਹਿੰਦੇ ਹੁੰਦੇ, ਇੱਧਰ ਦੇ ਮੁਸਲਮਾਨ ਜੰਗਲੀ ਜਿਹੜੇ ਮੁਸਲਮਾਨ ਨੂੰ ਭੁਲਾਇਆ ਕਹਿੰਦਾ ਢਾਲਿਆ ਫਿਰ ਕਹਿੰਦਾ। ਹਾਂ ਕਹਿੰਦਾ ਸਾਡੀ ਬੱਲੇ ਹੋ ਗਈ ਉੱਧਰ। ਕਹਿੰਦਾ ਫਿਰ ਉੱਧਰੋਂ ਆਇਆ ਸੀ, ਬਹੁਤ ਪੈਸੇ ਦਿੱਤੇ ਨੂੰ ਯੂਸਫ ਨੂੰ, ਇੱਥੇ ਲੈ ਕੇ ਫਿਰ ਆਇਆ।
ਕਹਿੰਦਾ ਸੀ 5 ਕਿਲੋਮੀਟਰ ਦੀ ਤਰੀ ਦਿੰਦੇ ਸੀ ਯੂਸਫ ਨੂੰ ਰੋਜ਼। ਹਾਂ ਸਾਡੇ ਤਾਂ ਉੱਥੇ ਬਹੁਤ ਗੱਲਾਂ ਕਰਦੇ ਹੁੰਦੇ ਸੀ ਬੈਠੇ ਭਲਵਾਨਾਂ ਦੀਆਂ ਅਸੀਂ ਸਾਰਿਆਂ ਦੀਆਂ ਲੋਕਾਂ ਦੀਆਂ ਰਹਿ ਕੱਢੇ ਉਹਨਾਂ ਦੀਆਂ ਪਿੰਡ ਵੀ ਗਏ ਆਪਣੇ ਕਸਬੇ ਹਾਂ ਗਏ ਹਾਂ ਕਈ ਵਾਰ ਗਏ ਸਾਡੇ ਉਹ ਪਿੰਡ ਦੀ ਕੀ ਪੋਜੀਸ਼ਨ ਤੁਹਾਡੇ ਪਿੰਡ ਦੀ ਪੋਜੀਸ਼ਨ ਬਈ ਹੁਣ ਤਾਂ ਉੱਥੇ ਜ਼ਿਮੀਂਦਾਰ ਰਹਿ ਰਹੇ ਆ ਹਾਂ ਬਾਕੀ ਜ਼ਿਮੀਂਦਾਰ ਵੀ ਬਾਹਰ ਦੇ ਆ ਗਏ ਉੱਥੇ ਜਿਹੜੇ ਇੱਥੋਂ ਗਏ ਸੀ ਪਾਕਿਸਤਾਨ ਦੇ ਜ਼ਿਮੀਂਦਾਰ ਉਹ ਵੈਸੇ ਥੋੜੇ ਜਿਹੇ ਘਰ ਰਹਿ ਗਏ ਉਹ ਵੀ ਵੇਚ ਬੂਝ ਕੇ ਪਤਾ ਨਹੀਂ ਕਿੱਧਰ ਗਏ ਜ਼ਮੀਨ ਹਾਂ ਅੱਗੇ ਪਿੱਛੇ ਹੋ ਗਏ ਹੁਣ ਤਾਂ ਲੁਧਿਆਣਾ ਜ਼ਿਲ੍ਹਾ ਆ ਗਿਆ ਹਾਂ ਲੁਧਿਆਣਾ ਜ਼ਿਲ੍ਹੇ 'ਚ ਜ਼ਮੀਨ ਵਿਕਦੀ ਆ ਉਹ ਤੁਹਾਡਾ ਸਾਰਾ ਪਿੰਡ ਹੀ ਖਰੀਦ ਗਿਆ ਸਹੀ ਬਾਤ ਹਾਂ ਹੁਣ ਇੱਕ ਸਾਡਾ ਮੁੰਡਿਆਂ ਦਾ ਦੋਸਤ ਆ ਪੜ੍ਹਨ ਵਾਲੇ ਸਾਡਾ ਇਹੋ ਜਿਹੇ ਮੁੰਡੇ ਸੀ ਉਹਨਾਂ ਦਾ ਦੋਸਤ ਸੀ ਉਹਨਾਂ ਨੇ ਲੁਧਿਆਣੇ ਦੇ ਸੀ ਉਹਨਾਂ ਨੇ 65 ਕਿੱਲੇ ਜ਼ਮੀਨ ਉੱਥੇ ਲਈ ਹਾਂ 65 ਕਿੱਲੇ ਖਰੀਦੇ ਹਾਂ ਸਾਡੇ ਉਹ ਮੁੰਡਾ ਦੋਸਤ ਸੀ ਉਹਨੇ ਇੱਕ ਪਿੰਡ ਵੈਸੇ ਕੋਈ ਤਰੱਕੀ ਕੀਤੀ ਇਸ ਨਹੀਂ ਹੁਣ ਤਾਂ ਪਿੰਡ ਹੋ ਗਿਆ ਹਾਂ ਠੀਕ ਆ ਹੁਣ ਖਜੂਰਾ ਖਜਾਰਾ ਖੜੀਆਂ ਹਜੇ ਛੱਪੜੇ ਹਾਂ ਖਜੂਰ ਖੜੀ ਹੋਈ ਛੱਪੜ ਹਾਂ ਛੱਪੜ ਹੈਗਾ ਹਜੇ ਵੀ ਇੱਕ ਅੱਛਾ ਜੀ ਹੈਗਾ ਕਿਉਂਕਿ ਪਿੰਡ ਮੈਨੂੰ ਵੀ ਹੁਣ ਤੱਕ ਗਏ ਨੂੰ ਕਈ ਸਾਲ ਹੋ ਗਏ 8-10 ਸਾਲ ਹੋ ਗਏ ਸਹੀ ਹੈ ਹਾਂ 10 ਸਾਲ ਹੀ ਹੋ ਗਏ ਉਹਨੇ ਗਏ ਨੂੰ ਸਹੀ ਹੈ ਹਾਂ ਤੇ ਛੱਪੜ ਹੈਗਾ ਸੀ ਇੱਕ ਸਹੀ ਹਾਂ ਸਕੂਲ ਸੀ ਤੁਹਾਡਾ ਹਾਂ ਸਕੂਲ ਉੱਪਰ ਹਾਂ ਹਾਂ ਸਦੌੜ ਵਾਲੇ ਪਾਸੇ ਆ ਜੀ ਹਾਂ ਇੱਕ ਉੱਥੋਂ ਸੜਕਾਂ ਨਿਕਲਦੀਆਂ ਦੋ ਤਿੰਨ ਅੱਛਾ ਜੀ ਇੱਕ ਦਸੰਦਾ ਸਾਹਿਬ ਨੂੰ ਵੀ ਜਾਂਦੀ ਆ ਇੱਕ ਕੀ ਪਿੰਡ ਕਹਿੰਦੇ ਆ ਮਾਨਕੀ ਨੂੰ ਵੀ ਮਾਣਕੀ ਜਾਂਦੀ ਆ। ਹਾਂ ਮਾਨਕੀ ਨੂੰ ਵੀ ਜਾਂਦੀ ਆ। ਮਨ ਕੀ ਨਾਲ ਹੀ ਸੀ ਉੱਥੇ ਮਾਨਕੀ ਵਾਲੀ ਮਰੇਲਕੋਟਲੇ ਨੂੰ ਆ ਗਈ ਹੋਣੀ ਆ ਨਾ ਮਾਨਕੀ ਨਹੀਂ ਮਰੇਕੋਟ ਤੋਂ ਸਦੌੜ ਦੇ ਨੂੰ ਛੱਡੀ ਜਾਂਦੀ ਆ ਵੱਡਾ ਜੀਟੀ ਰੋਡ ਆ ਬਹੁਤ ਵੱਡਾ ਇਹ ਨਹੀਂ ਜਾਂਦੀ ਸਾਡੇ ਵਾਲੀ ਇਹ- ਕਸਬੇ ਦੇ ਵਿੱਚੋਂ ਨਾ ਨਾ ਉਹ ਕੋਤੇ ਰਲ ਜਾਂਦੇ ਆ ਰਲ ਜਾਂਦੀ ਹਾਂ ਇਹ ਮਨ ਕੀ ਰੈਕੋਟ ਤੋਂ ਬਹੁਤ ਵੱਡਾ ਜੀਟੀ ਰੋਡ ਰੱਖਿਆ ਬਹੁਤ ਚੌੜਾ ਮਰੇਕੋਟ ਰੈਕੋਰਡ ਤਾਂ ਵੈਸੇ ਪਹਿਲੇ ਬਹੁਤ ਟਰੈਕਟਰ ਸਾਡਾ ਅੱਧੇ ਘੰਟੇ 'ਚ ਜਾ ਪਹੁੰਚਦਾ ਮਰੇਕੋਟ ਦੀ ਜੀਰੀ ਵਿਕਦੀ ਆ ਜੀ ਸਾਡੀ ਜਿਹੜੀ ਬਾਸਮਤੀ ਹੈ ਸਾਰੀ ਅੱਛਾ ਸਾਰੀ ਜਿਹੜੀ ਦੂਜੀ ਜੀਰੀ ਉਹ ਤਾਂ ਰੈਕੋਟ ਦੀ ਵੇਚਦੇ ਸਾਡੇ 50 ਕਿੱਲੇ ਤੇ ਰੈਕੋਟ 35-40 ਕਿੱਲੇ 40 ਕਿੱਲਿਆਂ 'ਚ ਮੰਡੀ ਬਣੀ ਹੋਊਗੀ ਅੱਛਾ ਹਾਂ ਰੈਕੋਟ 40 ਕਿੱਲਿਆਂ 'ਚ ਮੰਡੀ ਹੋਊਗੀ ਬਾਕੀ 40 ਕਿੱਲਾ ਤੋਂ ਵੱਧ ਜਿਹੜੇ ਖੇਤ ਆ ਉਹਨਾਂ ਤੋਂ ਮਾਲ ਲੈਂਦਾ ਸਹੀ ਹਾਂ ਇਸ ਗੱਲ ਹੈ ਹਾਂ 40 ਕਿੱਲੇ ਵੀ ਘੱਟ ਆ ਮੂੰਜੀ ਹੁਣ ਆਮ ਲੱਗਦੀ ਹੈ ਬਹੁਤ ਜ਼ਿਆਦਾ ਜੀ ਬੇਅੰਤੀ ਜ਼ਿਆਦਾ ਹਾਂ ਤੇ 40 ਕਿੱਲਿਆਂ 'ਚ ਟਿਕਦੀ ਨਹੀਂ ਮੁੰਡੀ ਹਾਂ ਫਿਰ ਵੀ ਖੱਤੇ ਲਾਏ ਹੋਏ ਆ ਜਿਹੜੇ ਚੌਲ ਵੱਢ ਕੇ ਛੇਲਣੇ ਕਿਤੇ ਹਾਂ ਅੱਗੋਂ ਠੇਕੇ ਤੇ ਲਾ ਲਾ ਹਾਂ ਠੇਕੇ ਤੇ ਲੈ ਲੈਂਦੇ ਆ पेड़ बनाए हैं पेड़ चुकाने बाद ਹਾਂ ਤੇ ਹੁਣ ਤਾਂ ਜੀ ਰੈਕੋਟ ਬਹੁਤ ਹੀ ਵੱਡਾ ਹੋ ਗਿਆ ਜਦੋਂ ਨਨਕਾਣਾ ਸਾਹਿਬ ਤਾਂ ਸਾਡੇ ਕਾਫੀ ਛੋਟਾ ਹੈ ਤਾਂ ਸਾਡੇ ਰੈਕੋਟ ਹਾਂ ਜੀ ਹਾਂ ਉਹ ਤਾਂ ਬਹੁਤ ਵੱਡਾ ਹੋ ਗਿਆ ਰੈਕੋਟ ਗੜਾ ਸਾਹਿਬ ਛੋਟੇ ਰੈਕੋਟ ਤਾਂ ਹੁਣ ਉੱਤੇ ਪੁਲ ਦੀ ਬਣਨ ਦੀਆਂ ਤਿਆਰੀਆਂ ਹੂੰ ਉੱਤੇ ਪੁਲ ਬਣ ਕੇ ਤਾਂ ਟ੍ਰੈਫਿਕ ਨਹੀਂ ਅੱਛਾ ਅੱਛਾ ਮੱਲਾ ਚੱਲੂ ਉਹ ਆਇਆ ਹੀ ਨਹੀਂ ਮਨ ਕਹਿੰਦੇ ਹਾਂ ਮੈਨੂੰ ਉਹਨੇ ਫੜਾਇਆ ਹੀ ਨਹੀਂ ਪਾਸਪੋਰਟ ਮੈਂ ਕਿਹਾ ਚੱਲ ਪਾਸਪੋਰਟ ਦੇ ਵੀ ਸਾਰਾ ਖਰਚਾ ਮੈਂ ਲਵਾਂਗਾ ਬੀਜੇਪੀ ਦਾ ਤੂੰ ਚੱਲ ਸਾਡੇ ਨਾਲ ਹਾਂ ਦੇਖਾਂਗੇ ਜੇ ਪਰ ਨੂੰ ਲੈ ਕੇ ਆਵਾਂਗੇ ਜੇ ਉਹਨੂੰ ਲੈ ਕੇ ਆਏ ਸਹੀ ਹਾਂ ਹਾਂ ਹੈਗਾ ਬਜ਼ੁਰਗ ਆ ਕੌਣ ਜੀ ਕੋਚ ਆ ਅਮਰ ਸਿੰਘ ਸੀ ਹਾਂ सलमान ਘੁਰਦਾ ਹੁੰਦਾ ਸੀ ਉਹਦੇ ਜੂਸ ਹੋਣਾ ਪਏ ਕਿਹੜੇ ਪਿੰਡ ਦਾ ਸੀ ਉਹ ਰੈਕੋਰਡ ਦਾ ਯਾਰ ਉਹ ਹੈਗਾ ਕੋਚ ਆ ਜੀ ਹੋ ਗਿਆ ਹੋਊਗਾ ਹੁਣ 95 ਸਾਲ ਦਾ ਜੀ 91 ਸਾਲ ਦਾ ਪਰ ਉਹ ਹਜੇ ਵੀ ਸਬਜ਼ੀ ਦੀ ਲਾ ਲੈਂਦਾ ਮੋਟਰ ਤੇ ਉਹ ਟੋਕਰਾ ਬਗੈਰ ਹੀ ਹੱਥ ਪਾ ਕੇ ਸਬਜ਼ੀ ਮੰਡੀ ਸਾਡੇ 1.5-2 ਕਿਲੋਮੀਟਰ ਲੈ ਜਾਂਦਾ 95 ਸਾਲ ਦਾ ਜੀ ਹਾਂ ਜੇ ਉਹ ਪ੍ਰੈਕਟਿਸ ਕਰਨ ਲਾਉਂਦਾ ਮੁੰਡੇ ਨੂੰ ਤੇ ਉਹ ਕੋਈ ਗੱਲ ਆ ਇਹ ਕੋਈ ਡੰਡ ਇਹ ਕੋਈ ਗੱਲ ਆ ਆਏ ਆਰਾਮ ਨਾਲ ਹੀ ਲਾ ਦਿੰਦਾ ਰੋ ਯਾਰ ਇਹ ਤਾਂ ਐ ਉੱਠੀ ਜਾਣਾ ਤੂੰ ਹੌਸਲਾ ਕਰ ਛੱਡਦਾ ਉੱਥੇ ਸਾਡੇ ਖਾੜੇ 'ਚ ਮੇਰਾ ਮੁੰਡਾ ਵੀ ਜਾਂਦਾ ਰਿਹਾ ਉਹਦੇ ਖਾੜੇ 'ਚ ਤੇ ਉਹ ਮੇਰਾ ਮੁੰਡਾ ਕਹਿੰਦਾ ਜੀ ਇੱਕ ਬਿੰਗੇ ਜਿਹੇ ਗੋਡਿਆਂ ਵਾਲਾ ਆ ਗਿਆ ਉੱਥੇ ਮੁੰਡਾ ਕਹਿੰਦਾ ਮੈਂ ਕਹਿੰਦਾ ਮੈਂ ਬਈ ਰੇਸਰ ਬਣਨਾ ਉਹ ਸਾਰਾ ਕੁਝ ਹੀ ਬਣਾਉਂਦਾ ਜੀ ਉਹਦੇ ਕੋਲੋਂ ਕੋਚਿੰਗ ਲੈ ਕੇ ਮੁੰਡੇ ਪੁਲਿਸ 'ਚ ਹੋਇਆ ਕੋਈ ਥਾਣੇਦਾਰ ਲੱਗਿਆ ਹੋਇਆ ਕੋਈ ਪੁਲਿਸ ਲੱਗਿਆ ਹੋਇਆ ਕੋਈ ਫੌਜ 'ਚ ਗਿਆ ਹੋਇਆ ਉਹਦੇ ਕੋਲ ਕੋਚਿੰਗ ਲੈ ਕੇ ਸਭ ਤਰ੍ਹਾਂ ਦੀ ਕੋਚਿੰਗ ਦਿੰਦਾ ਫੌਜ ਵਾਲੀ ਅੱਡ ਦਿੰਦਾ ਸਾਰੇ ਇੱਕ ਤਰ੍ਹਾਂ ਦੀ ਦਿੰਦਾ ਹੁਕਮ ਬਜ਼ੁਰਗ ਉੱਥੇ ਉਹਦਾ ਖੜਾ ਬਣਾਇਆ ਹੋਇਆ ਕਿੱਲੇ ਸਾਰੇ 'ਚ ਹਾਂ ਕਿੱਲਾ ਰੱਖਿਆ ਹੋਇਆ ਤੇ ਹੱਥ ਨੇ ਸਾਰੇ ਹੁਣ ਵੀ ਜਾਂਦੇ ਆ ਜੀ ਮੁੰਡੇ ਭਾਵੇਂ ਉਹ ਜਾਵੇ ਨਾ ਜਾਵੇ ਘਰੇ ਮੁੰਡੇ ਜਾਣਾ ਉਹਦਾ ਮੁੰਡਾ ਕਰਾਉਣ ਲੱਗ ਜਾਂਦਾ ਪ੍ਰੈਕਟਿਸ ਉਹ ਕਹਿੰਦਾ ਵੀ ਮੈਂ 5 ਮਿੰਟ 'ਚ ਮੁੰਡੇ ਦੀ ਜੀਭ ਬਾਹਰ ਕੱਢ ਦਿੰਦਾ
ਪ੍ਰੈਕਟਿਸ ਕਰਾ ਕੇ 5 ਮਿੰਟ ਦੀ ਕੱਢ ਦਿੰਦਾ ਉਹ ਜੇਬ ਤੋਂ ਮੁੰਡੇ ਦੀ ਬਾਹਰ। ਜੇ ਉਹਨੇ ਜਦੋਂ ਮੁੰਡੇ ਬਾਹਲੇ ਹੋ ਜਾਂਦੇ ਆ ਵੀ 50-60 ਹੋ ਗਏ ਸਾਰੇ ਗੱਲਾਂ ਹੀ ਮਾਰੀ ਜਾਂਦੇ ਆ, ਫਿਰ ਉਹ ਆਪ ਅੰਮ੍ਰਿਤਸਰੋਂ ਆ ਕੇ ਖੜ ਜਾਂਦਾ, ਉੱਥੇ ਹੱਥ ਲਾ ਕੇ ਆਓ ਸਿੱਧ ਨੇ, ਉੱਥੇ ਹੱਥ ਇੱਥੇ ਹੱਥ, ਉੱਥੇ ਹੱਥ ਇੱਥੇ ਹੱਥ, ਉੱਥੇ ਡੰਡ ਇੱਥੇ ਡੰਡ, ਉੱਥੇ ਡੰਡ ਇੱਥੇ ਡੰਡ। ਉਹ ਆ ਹਮਾਂਦਾ ਜਾਂ ਹੱਥਾਂ ਨੂੰ ਦੂਏ ਦਿਨ ਭੈਣ ਦੇ ਨੇ ਪੱਤੀ ਤੇ ਉਹਨੂੰ ਅੜ ਜਾਂਦੇ ਆ, ਕਹਿੰਦਾ ਵੀ ਸਾਰੇ ਗੱਲਾਂ ਹੀ ਮਾਰਦੇ ਜੀ। ਹੁਣ ਵੀ ਆਪਾਂ ਹੌਲਾ ਕਰਤਾ ਖੜਾ, ਜਿਹੜਾ ਸਿੱਧਕਾ ਉਹੀ ਆਊਗਾ ਜੀ ਵੀ ਕਰਾਉਣ ਦਾ। ਫਿਰ 100 ਉਹ ਜਿਵੇਂ ਤੁਹਾਡਾ ਆਪਣੀ ਕੋਠੀ ਬਣਿਆ ਇੰਨੀ ਦੂਰ, ਉੱਥੇ ਡੰਡ ਇੱਥੇ ਡੰਡ ਹੈ, ਉਹਨੂੰ ਖੜ ਨਹੀਂ ਦਿੰਦਾ। 5-7 ਮਿੰਟਾਂ ਦੀਆਂ ਛਾਇਆ ਜਾਂ ਫੁੱਲਾਂ ਦਾ ਪੱਟ, ਫਿਰ ਕਹੂਗਾ ਬਸ ਹੁਣ ਉੱਤੇ ਜਿਹੜੇ ਝੜਨੇ ਸੀ ਝੜ ਜਾਣਗੇ, ਰਹਿ ਜਾਣਗੇ। ਬਾਬਾ ਅਰਸ਼ਦ ਇਹ ਬੰਦਾ ਆਪਣੇ ਇਲਾਕੇ ਦਾ ਹਰ ਤੀਸਰੀ ਗੱਲ ਨਾ ਸਾਲਿਆ। ਉਹਦੇ ਨਾ ਮੁੰਡੇ ਨੂੰ ਤੇ ਪਤਾ ਹੀ ਨਹੀਂ ਸੀ, ਅਸੀਂ ਸਮਝਦੇ ਵੀ ਰਹਿ ਇਹ ਬਾਬਾ ਜੀ ਇੱਧਰ ਆ ਕੇ ਸਾਡੇ ਬਾਬਿਆਂ ਦੀ ਬੜੀ ਲੜਾਈ ਹੈ। ਜਿਵੇਂ ਹੁਣ ਤੁਸੀਂ ਆਨੇ ਨਾ ਹਰ ਗੱਲ ਨਾਲ ਸਾਲਿਆ, ਇੱਥੇ ਕਿਸੇ ਨੂੰ ਕਹਿੰਦਾ ਸਾਲਿਆ, ਹੁਣ ਇਹ ਮੈਨੂੰ ਗਾਲ ਕੱਢਣ ਡਿਆ, ਲੜਾਈ ਹੋ ਪਾਣੀ। ਹੁਣ ਲੋਕ ਸਾਡੇ ਹਟੇ ਨਾ ਸਾਲਾ ਕੇ ਉਹਨੇ ਫਿਰ ਉਹ ਬਿੰਗੇ ਦੇ ਕੋਡੇ ਵਾਲਾ ਆ ਗਿਆ ਮੁੰਡਾ, ਸਾਡਾ ਮੁੰਡਾ, ਕਹਿੰਦਾ ਜੀ ਮੈਂ ਰੇਸਰ ਬਣਨਾ। ਕਹਿੰਦਾ ਅੰਮ੍ਰਿਤਸਰ, ਕਹਿੰਦਾ ਜਿਹੜਾ ਅੰਮ੍ਰਿਤਸਰ ਕੋਚ ਆ ਉਹ ਕਿਸੇ ਨੂੰ ਨਹੀਂ ਕਹਿੰਦਾ ਵੀ ਤੂੰ ਭਾਈ ਬਣਨ ਵਾਲਾ ਨਹੀਂ, ਕਹਿੰਦਾ ਉਹਨੇ ਕਹਿਣਾ ਮਤਲਬ ਬਣਨ ਵਾਲਾ ਤੂੰ ਪੂਰਾ ਬਣੇਗਾ ਹੈ। ਕਹਿੰਦਾ ਅਸੀਂ ਦੇਖ ਕੇ ਉਹਨੂੰ ਹੱਸੀ ਜਾਈਏ ਵੀ ਸਾਲੇ ਦੇ ਬਿੰਗੇ ਕੋਡੇ ਆ ਇਹਦੇ, ਸਾਲਾ ਮੇਰਾ ਬਿੰਗੇ ਪੈਰ ਧਰਦਾ, ਕਹਿੰਦਾ ਮੈਂ ਰੇਸਰ ਬਣਨਾ ਹੈ। ਕਹਿੰਦਾ ਅੰਮ੍ਰਿਤਸਰ ਨੇ 2-4 ਦਿਨ ਉਹਨੂੰ ਕਹਿੰਦਾ ਭਜਾਇਆ, ਜਾ ਸੂਏ ਪੈ ਜਾ, 2 ਕਿਲੋਮੀਟਰ ਭੱਜ ਗਿਆ। ਉਹ ਕਹਿੰਦਾ 2 ਕਿਲੋਮੀਟਰ ਸਾਰਾ ਭੱਜ ਗਿਆ, ਕਹਿੰਦਾ ਸੀਗਾ ਭੱਜ ਜੂ ਇਹ, ਕਹਿੰਦਾ ਸਾਲਾ ਸਿੱਧਕ ਦਾ ਇੰਨਾ ਪੱਕਾ ਦੇਖਿਆ, ਹਾਂ ਭੱਜਿਆ ਨਾ। ਫਿਰ ਅੰਮ੍ਰਿਤਸਰ ਕਹਿੰਦਾ ਬਈ ਤੂੰ ਰੇਸਰ ਨਹੀਂ ਬਣ ਸਕਦਾ, ਵੀ ਤੈਨੂੰ 21 ਸਾਲ ਪਾਵਾਂਗੇ ਬਾਂਸ ਨਾ ਫੜ ਕੇ ਜਿਹੜੀ ਛਾਲ ਮਾਰਦਾ। ਕਹਿੰਦਾ ਉਹ ਲਾਉਣ ਵਾਲਾ ਤੂੰ ਬਾਂਸ ਦੇਤਾ ਵੀ ਤੂੰ ਭੱਜ ਕੇ ਆ ਗਿਆ, ਬਾਂਸ ਫੜਿਆ ਕਰ ਤਾਂ ਨੂੰ ਉੱਪੜ ਕੇ ਛਾਲ ਮਾਰੀ। ਉਹ ਕਹਿੰਦਾ ਛਾਲ ਮਾਰਨ ਲੱਗ ਗਿਆ, ਸਾਲਾ ਤਾਂ ਵਧੀਆ ਮਾਰਨ ਲੱਗ ਗਿਆ, ਕਹਿੰਦਾ ਦਿਨੋਂ ਦਿਨ ਵਧੀਆ ਹੀ ਜਾਵੇ, ਤਾਂ ਦਿਨੋਂ ਦਿਨ ਅਸੀਂ ਵੀ ਦੇਖੀ ਜਾਈਏ ਵੀ ਸਾਲਾ ਦਾ ਦਿਨੋਂ ਦਿਨ ਹੀ ਵੱਧਦਾ। ਕਹਿੰਦਾ ਸਾਲਾ ਰੱਬ ਤੋਂ ਵਾਂਗੂ ਵਧਣ ਲੱਗ ਗਿਆ ਉਹ ਤਾਂ ਕਹਿੰਦਾ ਉਹ ਫਿਰ ਥਾਣੇਦਾਰ ਲੱਗ ਗਿਆ ਜੀ। ਹਾਂ ਹੁਣ ਉਹ ਦਿੱਲੀ ਏਅਰਪੋਰਟ ਤੇ ਹੁੰਦਾ ਮੁੰਡਾ, ਹਾਂ ਥਾਣੇਦਾਰ ਬਣ ਗਿਆ ਉਹ, ਹਾਂ ਸਿਲੈਕਟ ਹੋ ਗਿਆ ਉੱਥੇ। ਸਾਲ ਤੋਂ ਉਹ ਸਾਡੇ ਪੰਜਾਬ 'ਚ ਪਹਿਲੇ ਨੰਬਰ ਤੇ ਆ ਗਿਆ, ਉਹ ਬਾਂਸ ਵਾਲੀ 'ਚ। ਫਿਰ ਉਹ ਆਪਣੇ ਦਿੱਲੀ ਨੂੰ ਸੈਂਡ ਰਹਿ ਗਿਆ, ਫਿਰ ਉਹਨੂੰ ਥਾਣੇਦਾਰ ਰੱਖ ਲਿਆ। ਹਾਂ ਉਹ ਥਾਣੇਦਾਰ ਆ ਹੁਣ। ਉਹ ਕਹਿੰਦਾ ਫਿਰ ਇੱਕ ਦਿਨ ਆਪਣੀ ਟੀਮ ਨਾਲ ਆਇਆ ਸੀ ਡੱਬਾ ਲੈ ਕੇ ਬਰਫੀ ਦਾ ਕੋਚ ਕੋਲ। ਕੋਚ ਕਹਿੰਦਾ ਦੇਖ ਲਓ ਤੁਸੀਂ ਹੱਸਦੇ ਸੀ ਸਾਰੇ ਮੇਰੇ ਉਹਨੂੰ ਬਈ ਦੇਖ ਲਓ ਬਣ ਗਿਆ ਨਾ ਥਾਣੇਦਾਰ, ਤੁਸੀਂ ਕਹਿੰਦੇ ਸੀ ਤੇ ਬਿੱਗੇ ਗੋਡੇ ਆ। ਹੁਣ ਵੀ ਹੱਥ ਨੇ ਉਹਦੇ ਅਖਾੜੇ 'ਚ 20-25 ਮੁੰਡੇ ਜਾਂਦੇ। ਉਹਨੂੰ ਮੈਂ ਬਹੁਤ ਜ਼ੋਰ ਲਾਇਆ ਕਿ ਮੈਂ ਤੂੰ ਚੱਲ, ਤੇਰਾ ਖਰਚਾ ਵੀ ਮੈਂ ਲਾਉਂਗਾ ਸਾਰਾ, ਤੂੰ ਚੱਲ। ਉਹ ਮਲਾ ਜਾਊਂ। ਉਹਦੀ ਉਮਰ ਉਹ ਤਾਂ ਮੈਂ 90-92 ਸਾਲ ਦੀ ਸਮਝਦਾ, ਉਹ ਤਾਂ ਕਹਿੰਦਾ ਮੇਰੀ 97 ਸਾਲ ਦੀ ਹੋ ਗਈ ਤੇ ਫੌਜ 'ਚ ਵੀ ਰਿਹਾ ਉਹ, ਤੇ ਮੈਂ ਤਾਂ 92-93 ਦੀ ਸਮਝਦਾ ਵੀ ਇੰਨੀ ਹੋਊਗੀ ਜਿਸ ਹਿਸਾਬ ਨਾਲ ਉਹ ਟੋਕਰਾ ਲੈ ਜਾਂਦਾ ਹਜੇ ਵੀ ਸਬਜ਼ੀ ਦਾ ਆੜਤਾਂ ਦੇ ਵਿੱਚ। ਹਾਂ ਅੱਛਾ, ਹੱਸਦਾ ਫਿਰ ਤੁਹਾਡੇ ਕੋਲੇ ਮਰਿਆ ਹੈ? ਹਾਂ ਹੱਸਣਾ ਸਾਡੇ ਕੋਲ ਬਸ ਇੱਥੋਂ ਨਾ ਫਿਰ ਉਹ ਨਿਕਲ ਗਿਆ ਇੰਡੀਆ ਨੂੰ, ਫਿਰ ਉਹਦੀ ਕੋਈ ਖਬਰ ਨਹੀਂ ਕਿ ਉਧਰ ਹੀ ਹੈ। ਹਾਂ ਜੀ ਸਾਡੇ ਕੋਲ ਰਿਹਾ ਮਗਰ ਉਹ ਬੁੱਢਾ ਹੋਇਆ ਆਇਆ ਉਹ, ਪਹਿਲਾਂ ਤਾਂ ਭਲਵਾਨਾਂ ਦੇ ਖਾੜਿਆਂ ਖੂੜਿਆਂ 'ਚ ਫਿਰਦਾ ਰਿਹਾ, ਉੱਥੇ ਖੁਰਾਕ ਖਾਈ ਜਾਂਦਾ ਸੀ, ਪਿੰਡਾਂ ਦੇ ਸਾਡੇ ਖਾੜਿਆਂ 'ਚ ਵੀ ਜਾਂਦਾ ਰਿਹਾ ਉਹ, ਸਾਰਿਆਂ 'ਚ ਉੱਥੇ ਹੀ ਰਹਿੰਦਾ ਸੀ। ਆਲਾ ਸਾਂਭਦਾ ਸੀ ਉਹਨੂੰ ਵੀ ਸਾਨੂੰ ਦਾਰੂ ਦੱਸ, ਆਹ ਕਰ ਦੱਸ। ਹਾਂ ਤੇ ਫਿਰ ਹੌਲੀ ਹੌਲੀ ਫਿਰ ਰੈਕੋਰਡ ਆ ਗਿਆ ਜੀ, ਬਾਹਰ ਡਿੱਗਣ ਡਾਊਨ ਜਾ ਗਿਆ। ਫਿਰ ਤੁਸੀਂ ਤਾਂ ਦੇਖਿਆ ਉਹਨੂੰ ਅਸਲੇ ਨੂੰ? ਹਾਂ ਬਹੁਤ। ਫਿਰ ਉਹ 5-7 ਸਾਲ ਇੱਥੇ ਗੋਲੇ ਆਇਆ, ਗੱਲਾਂ ਗੁੱਲਾਂ ਜੋ ਤੋਂ ਸੁਣਦੇ ਹੁੰਦੇ ਸੀ, ਬੈਠੇ ਗੱਲਾਂ ਸੁਣਨ ਲੱਗ ਜਾਣੀਆਂ, ਇੱਥੇ ਟੋਕਾ ਲੱਗ ਸੁਣਾਉਂਦਾ ਸੀ। ਪਰ ਬਾਅਦ 'ਚ ਉਹ ਨਸ਼ਾ ਵੀ ਖਾਣ ਲੱਗ ਗਿਆ, ਨਸ਼ਾ ਖਾਣ ਲੱਗ ਗਿਆ। ਹਾਂ ਡੂਡੇ ਡਾਡੇ ਵੀ ਲਾ ਲੈਂਦਾ ਚਮਚਾ, ਅਤੇ ਫੀਮ ਵੀ ਖਾ ਲੈਂਦਾ ਸੀ ਕਾਲੀ, ਤੇ ਐਂ ਨਸ਼ਾ ਵੀ ਕਰਦਾ ਸੀ। ਹਾਂ ਹੁਣ ਫਿਰ ਉਹ ਦੇਈ ਜਾਂਦੇ ਸੀ ਲੋਕ। ਹਾਂ ਫਿਰ ਉਹ 4 ਸਾਲ ਹੀ ਹੋਏ ਮੇਰੇ, 4-5 ਸਾਲ ਹਾਂ 4-5 ਸਾਲ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।